ਹੱਸਦਾ ਵਸਦਾ ਰਵੇ ਸੋਨਾ ਪੰਜਾਬ, ਪੰਜਾਬ ਦੀ ਆਵਾਮ ਤੇ ਪੰਜਾਬ ਦਾ ਕਿਸਾਨ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਆ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਅੱਜ ਅਸੀਂ ਮੌਜੂਦ ਹਾਂ ਲਾਹੌਰ ਦੀ ਮਸਰੂਫ ਤਰੀਨ ਸਬਜ਼ੀ ਮੰਡੀ ਔਰ ਅੱਜ ਅਸੀਂ ਦੇਖਾਂਗੇ ਕਿ ਨਵਾਂ ਸਾਲ ਚੜ੍ਹਨ ਤੋਂ ਬਾਅਦ ਇੱਥੇ ਚੀਜ਼ਾਂ ਦਾ ਰੇਟ ਕੀ ਹੈ, ਫਲ ਫਰੂਟ ਔਰ ਸਬਜ਼ੀਆਂ ਕਿਸ ਰੇਟ ਤੇ ਆਵਾਮ ਨੂੰ ਮਿਲ ਰਹੇ ਨੇ। ਔਰ ਦੂਸਰੀ ਗੱਲ, ਅਸੀਂ ਤੁਹਾਨੂੰ ਅੱਜ ਆਲੂ ਦੀ ਬੋਲੀ ਵੀ ਦਿਖਾਵਾਂਗੇ ਕਿ ਇੱਥੇ ਜਿਹੜਾ ਕਿਸਾਨਾਂ ਨੂੰ ਰੇਟ ਮਿਲ ਰਿਹਾ ਹੈ, ਕਿਆ ਉਹਨਾਂ ਦੀ ਮਿਹਨਤ ਦੇ ਮੁਤਾਬਿਕ ਹੈ, ਕਿਆ ਉਹਨਾਂ ਨੂੰ ਕੋਈ ਬਚਤ ਆ ਰਹੀ ਹੈ। ਅਸੀਂ ਉਹਨਾਂ ਕਿਸਾਨਾਂ ਨਾਲ ਵੀ ਗੱਲ ਕਰਾਂਗੇ, ਆਮ ਆਵਾਮ ਨਾਲ ਵੀ ਗੱਲ ਕਰਾਂਗੇ ਔਰ ਅਸੀਂ ਇੱਥੇ ਮੌਜੂਦ ਆੜ੍ਹਤੀਆਂ ਨਾਲ ਵੀ ਗੱਲ ਕਰਾਂਗੇ। आड़ती हो तुसी? जी अल्हम्दुलिल्लाह। सुनाओ सर, कैसी चल रही मंडी? जनाब मंडी के हालात बहुत खराब ने। ਜ਼ਿਮੀਦਾਰ ਇਸ ਟਾਈਮ ਜਿਹੜੇ ਨੇ ਨਾ ਬਿਲਕੁਲ ਆਸਮਾਨ ਤੋਂ ਜ਼ਮੀਨ ਤੇ ਡਿੱਗ ਪਏ ਨੇ। ਆੜਤੀ ਵੀ ਡਿੱਗ ਪਏ ਨੇ ਤੇ ਜ਼ਿਮੀਦਾਰ ਵੀ ਡਿੱਗ ਪਏ ਨੇ। ਆਲੂਆਂ ਨੇ ਤੇ ਫਰਕ ਹੈ ਕਿ ਨਾਲੇ ਦਾ ਖਾਨਾ ਖਰਾਬ ਤੇ ਬੇਰਾਗਰ ਕਰਤਾ ਫਰਕ ਹੈ ਹਰ ਚੀਜ਼ ਦਾ। ਕੀ ਰੇਟ ਕੀ ਚੱਲ ਰਿਹਾ ਜੀ? ਰੇਟ ਭਾਈਜਾਨ ਇਧਰ ਕੀ ਨਾਲ ਹੈ 1000 1100 1200 1000 1100 1200 ਅੱਜ ਤੋਂ ਕੁਝ 4 ਦਿਨ ਪਹਿਲੇ ਨਾ 700 800 ਦੇ ਆਲੂ ਦੇਖ ਰਹੇ ਹੋ ਤੁਸੀਂ ਲਾਲ ਆਲੂ, ਹਾਲਾਂਕਿ ਵੈਸੇ ਤਾਂ ਮਹਿੰਗੀ ਵੈਰਾਈਟੀ ਹੈ ਜੀ ਜੀ, ਤੇ ਇਹਦਾ ਤਾਂ ਬਿਲਕੁਲ ਕੋਈ ਰੇਟ ਨਹੀਂ ਜਨਾਬ। ਲਾਲ ਹੋਵੇ ਚਾਹੇ ਪੀਲਾ ਚਾਹੇ ਨੀਲਾ ਹੈ, ਜਿਹੜੇ ਆਲੂ ਨੇ ਇਸ ਟਾਈਮ ਜ਼ਮੀਨ ਦੇ ਨਾਲ ਲੱਗੇ ਨੇ। ਬਹੁਤ ਜ਼ਿਮੀਦਾਰ ਤੇ ਸਮਝ ਲਓ ਕਿ ਕੀ ਨਾਲ ਇਹਦਾ ਖਾਦਾਂ ਸਪਰੇਵਾਂ ਵੀ ਪਾ ਕੇ ਕੀ ਨਾਲ ਇਹਦਾ ਬਹੁਤ ਹੀ ਖਤਮ ਮਰ ਗਏ ਨੇ ਜ਼ਿਮੀਦਾਰ। ਹਾਲਾਤ ਆਲੂਆਂ ਨੇ ਨਾ ਫਰਕ ਤਬਾਹ ਕਰਤੇ ਨੇ। ਚੀਜ਼ਾਂ ਵੇਚ ਕੇ ਲੋਕਾਂ ਨੇ ਫਸਲਾਂ ਬੀਜੀਆਂ ਨੇ, ਜਿਹੜੀ ਵਜ੍ਹਾ ਤੋਂ ਕੀ ਨਾਲ ਇਹਦਾ ਪੈਸੇ ਨਹੀਂ ਪੂਰੇ ਹੋ ਸਕਦੇ। ਅੱਛਾ, ਮੰਡੀ 'ਚ ਜਿਹੜਾ ਆਲੂ ਆ ਰਿਹਾ ਅੱਜ ਕੱਲ ਕਿੰਨਾ ਕੁ ਆ ਰਿਹਾ ਤੁਹਾਡੇ ਕੋਲ? ਮੰਡੀ ਦੇ ਵਿੱਚ ਆਲੂ ਇਸ ਟਾਈਮ ਸੀਜ਼ਨ ਦਾ ਕਾਫੀ ਮਕਦਾਰ ਨਾਲ ਆਲੂ ਆ ਰਿਹਾ। ਵੈਸੇ ਤਾਂ ਇਹ ਇਬਤਦਾਈ ਦਿਨ ਨੇ ਹਾਲੀ, ਅੱਗੇ ਬਕਾਇਦਾ ਮਜ਼ੀਦ ਸ਼ੁਰੂ ਹੋਣਾ ਵਧਣੇ ਹਾਲੀ ਹੋ ਨਹੀਂ ਜੇ ਰੇਟ ਲੱਗੇ ਕੀ ਬਣੇਗਾ? ਹਾਲੀ ਤੇ ਜਨਾਬ ਕੀ ਨਾਲ ਇਹਦਾ ਕਿੱਲੇ 2 3 4 ਕਿੱਲੇ ਵਾਲੇ ਪੁੱਟ ਰਹੇ ਨੇ। ਹਾਲੀ ਤੇ ਵੱਡੇ ਘਰਾਂ ਨੇ ਆਲੂ ਹੱਥ ਲਾ ਰਹੇ। ਕੱਚੀ ਪਟਾਈ ਚੱਲ ਰਹੀ ਹੈ। ਕੱਚੀ ਪਟਾਈ ਚੱਲ ਰਹੀ। ਕਿਸਾਨਾਂ ਦੇ ਪੱਲੇ ਕੋਈ ਸ਼ੈ ਨਹੀਂ ਹੈਗੀ। ਤੁਸੀਂ ਕਿੰਨੇ ਏਕੜ ਲਾਇਆ ਸੀ ਆਲੂ? 40 ਏਕੜ। ਅੱਛਾ 40। ਤੇ ਹੁਣ ਕੱਚੀ ਪਟਾਈਆਂ 'ਚ ਕਿੰਨੇ ਕੁ ਏਕੜ ਪੱਟੇ ਜੀ? ਇਹ ਕੋ ਪੱਟੇ ਨੇ ਕੋ 5 ਏਕੜ 5 ਏਕੜ ਜੀ। ਤੇ ਕੀ ਰੇਟ ਮਿਲ ਰਿਹਾ ਜੀ? 1100 800 900 800 ਇੱਥੇ ਆਲੂ ਵੇਚੇ। ਕਿਹੜੀ ਵੈਰਾਈਟੀ ਕਿਹੜੀ ਲਾਈ ਤੁਸੀਂ? ਐਲਬਰਟ, ਮਜ਼ੀਕਾ। ਤੇ ਐਵਰੇਜ ਕੀ ਨਿਕਲ ਰਹੀ ਤੁਹਾਡੀ ਏਕੜ 'ਚ? ਏਕੜ 'ਚ 100 ਤੋੜਾ ਨਿਕਲਦਾ 100 ਤੋੜਾ ਨਿਕਲ ਜੀ। ਇਹ ਜਾਲੀ ਦਾ ਰੇਟ ਕੀ ਚੱਲ ਰਿਹਾ ਹੈ? ਜਾਲੀ ਦਾ ਹੁੰਦਾ ਨਾ, ਛੋਟੀ ਜਾਲੀ ਹੁੰਦੀ ਜੀ। ਜਾਲੀ ਨਹੀਂ ਅਜੇ ਲੱਗ ਰਹੀ ਜੀ। ਅੱਛਾ, ਹਾਂਜੀ। ਇਹ ਤੋੜੇ ਦਾ ਹੀ ਰੇਟ ਹੈ? ਤੋੜੇ ਦਾ ਰੇਟ। ਓਏ ਹੋਏ ਹੋਏ, ਇਹ ਤਾਂ ਫਿਰ ਬੜੇ ਹਾਲਾਤ ਮਾੜੇ ਨੇ ਜੀ। ਹਾਂਜੀ, ਇਹ 500 ਰੁਪਇਆ ਖਰਚਾ ਜੀ ਇੱਥੇ ਮੰਡੀ ਪਹੁੰਚਣ ਦਾ। ਅੱਛਾ, ਹਾਂਜੀ, ਫਿਰ ਤੋੜੇ ਦਾ। ਸਾਡਾ ਓਵਰਆਲ ਜਿਹੜਾ ਆਲੂ ਦੀ ਫਸਲ ਤੇ ਉਹ ਕਿੰਨਾ ਖਰਚਾ? ਸਾਡਾ ਓਵਰਆਲ ਜਿਹੜਾ ਹੈ ਲੱਖ ਤੋਂ ਉੱਤੇ ਹੈ ਜੀ। ਲੱਖ ਤੋਂ ਉੱਤੇ? ਜੀ। ਉਹ ਤਾਂ ਵੀ ਤੁਹਾਡਾ ਆਪਣਾ ਹੋਏਗਾ ਤੇ ਫਿਰ ਇਸ ਵਜ੍ਹਾ ਤੋਂ। ਹਾਂਜੀ, ਜ਼ਮੀਨ ਆਪਣੀ? ਠੇਕੇ ਦੀ ਜੀ। ਠੇਕਾ ਕੀ ਚੱਲ ਰਿਹਾ? 1,60,000। 1,60,000 ਠੇਕਾ ਹੈ ਜੀ। ਤੇ 3 ਫਸਲਾਂ ਕਰ ਰਹੇ ਹੋ ਕਿ 4 ਫਸਲਾਂ ਕਰ ਰਹੇ ਹੋ ਸਾਲ? ਨਹੀਂ ਜੀ, 3 ਫਸਲਾਂ ਕਰ ਰਹੇ ਹੋ ਤੇ ਲੱਖ ਰੁਪਏ ਦੇ ਤੇ ਖਰਚਾ ਆ ਗਿਆ ਤੇ ਉਹ ਠੇਕਾ ਫਿਰ ਪੂਰਾ ਹੋ ਜਾਏਗਾ? ਕੋਈ ਨਹੀਂ ਹੋ ਰਿਹਾ ਜੀ, ਕੋਈ ਨਹੀਂ ਹੋ ਰਿਹਾ। ਅੱਗੋਂ ਕੋ ਲਾਤ ਨਜ਼ਰ ਆ ਰਹੇ ਨੇ? ਨਹੀਂ, ਕੋਈ ਹਾਲਾਤ ਨਹੀਂ ਹੋ ਰਹੇ। ਮਰ ਗਏ ਨਹੀਂ। ਘੁੰਮਦ ਤੇ ਕਿਸਾਨਾਂ ਦੇ ਜੋੜੀ ਬਹਿ ਗਈ, ਕਿਸਾਨਾਂ ਨੂੰ ਮਾਰੀ ਜਾਂਦੀ ਹੈ। ਘੁੰਮਦ ਨੂੰ ਕੀ ਕਹਿਣਾ ਅਸੀਂ? ਸਾਨੂੰ ਤੇ ਆ ਟ੍ਰੈਫਿਕ ਵਾਲੇ ਨਹੀਂ ਛੱਡਣ ਦਾ। 5-5 ਹਜ਼ਾਰ ਦਾ 10-10 ਹਜ਼ਾਰ ਦਾ ਚਲਾਨ ਠੋਕੀ ਜਾਂਦੇ ਨੇ। ਘੁੰਮਣ ਤੇ ਪਿੱਛੇ ਰਹਿ ਗਈ। ਇਹ ਮਾਮੂਲੀ ਬੰਦਾ ਹੁੰਦਾ ਹੈ, ਟ੍ਰੈਫਿਕ ਵਾਲਾ ਮਾਮੂਲੀ ਬੰਦਾ ਹੈ ਕਿਸਾਨ ਵਾਸਤੇ। ਬਿਲਕੁਲ ਨਹੀਂ। ਆਲੂ ਅਸੀਂ ਲੈ ਕੇ ਆਣੇ ਆ, ਅਸੀਂ ਕਰੋੜ ਰੁਪਏ ਦਾ ਸਮਾਨ ਲੈ ਕੇ ਆਣੇ ਆ। ਉਹਦੀ 50,000 ਤਨਖਾਹ ਹੁੰਦੀ, ਉਹ ਸਾਨੂੰ ਡਾਕੇ ਤੇ ਖਲੋ ਰਹਿੰਦਾ। ਆੜਤ ਹੈ ਤੁਹਾਡੀ ਆਪਣੀ? ਤੇ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ? ਤਕਰੀਬਨ 7-8 ਸਾਲ ਹੋ ਗਏ। ਅੱਜ ਵੈਸੇ ਕਿਸਾਨ ਜਿਹੜੇ ਸਾਨੂੰ ਮਿਲ ਰਹੇ ਨੇ ਉਹ ਬੜਾ ਰੋ ਰਹੇ ਨੇ। ਕੀ ਸਮਝਦੇ ਹੋ, ਵਾਕਈ ਹਾਲਾਤ ਕਿਸਾਨਾਂ ਦੇ ਮਾੜੇ ਨੇ ਓਵਰਆਲ ਮੰਡੀ ਦੇ? ਜੀ, ਤਕਰੀਬਨ ਜਿੰਨੀਆਂ ਆਈਟਮਾਂ ਨਾ ਸਬਜ਼ੀ ਦੀਆਂ ਸਾਰੀਆਂ ਦੇ ਰੇਟ ਉੱਥੇ ਆ ਗਏ ਨੇ ਕਿ ਉਹਨਾਂ ਨੂੰ ਕਾਸ਼ਤਕਾਰੀ ਕਰਕੇ ਮੰਡੀ ਲਿਆਉਣ ਤੋਂ ਵੀ ਉਹ ਮਹਿੰਗਾ ਪੈ ਰਿਹਾ। ਬਜਾਏ ਕਈ ਕਿਸਾਨ ਮੰਡੀ ਲਿਆ ਕੇ ਵੇਚਣ ਦੇ ਆਪਣੀਆਂ ਫਸਲਾਂ 'ਚ ਹੀ ਉਹਨੂੰ ਖਰਾਬ ਕਰੀ ਜਾ ਰਹੇ, ਖਤਮ ਕਰੀ ਜਾ ਰਹੇ ਨੇ ਫਸਲਾਂ 'ਚ ਬਾਅਦ। ਹਾਂਜੀ, ਕਿਉਂ? ਉਹਦੀ ਵਜ੍ਹਾ ਹੈ ਕਿ ਉਤੋਂ ਪੁੱਟ ਕੇ ਮਜ਼ਦੂਰ ਨੂੰ ਮਜ਼ਦੂਰੀ ਦੇਣੀ, ਕਿਰਾਇਆ ਦੇਣਾ। ਇੱਥੇ ਆ ਕੇ ਉਹਨੇ ਦਾ ਵਿਕਦਾ, ਉਹ ਕਿਰਾਇਆ ਮਜ਼ਦੂਰੀ ਵੀ ਪੂਰੀ ਨਹੀਂ ਹੁੰਦੀ। ਆਲੂ ਦਾ ਕੀ ਰੇਟ ਚੱਲ ਰਿਹਾ ਅੱਜ ਕੱਲ, ਮੈਨੂੰ ਇਹ ਦੱਸੋ? ਆਲੂ ਦਾ ਰੇਟ ਥੋੜਾ 800 900 1000 1200 ਰੁਪਏ। ਇਹ ਕਿਹੜੀ ਕਿਸਮ ਹੈ ਆਲੂ ਦੀ ਜਿਹੜਾ ਤੁਸੀਂ ਰੇਟ ਦੱਸ ਰਹੇ ਹੋ? ਐਲਵਟ ਹਾਂ,
ਇਹ ਜਿਹੜਾ ਲਾਲ ਆਲੂ ਅਸੀਂ ਦੇਖ ਰਹੇ ਹਾਂ ਬੜਾ ਅੱਛਾ ਆਲੂ ਹੁੰਦਾ, ਉਹਦਾ ਬੜਾ ਕੀਮਤੀ ਹੁੰਦਾ ਹੈ, ਹਾਂਜੀ ਉਹਦਾ ਰੇਟ ਵੀ ਇਹੀ ਹੈ? ਹਾਂਜੀ ਤਕਰੀਬਨ 1200 ਰੁਪਏ ਦਾ ਤੋੜਾ। ਠੀਕ ਹੋਗਾ। ਤੇ ਮੁਜ਼ੀਕਾ ਵਗੈਰਾ ਆ ਰਿਹਾ ਮਾਰਕੀਟ ਚ ਹਾਲੇ? ਹਾਂਜੀ ਉਹ ਵੀ ਆ ਰਿਹਾ, ਲੇਕਿਨ ਗੱਲ ਕਰਨ ਦਾ ਮਕਸਦ ਇਹ ਹੈ ਕਿ 100 ਤੋੜਾ ਐਵਰੇਜ ਇੱਕ ਏਕੜ ਦੀ ਲੱਖ ਪਲੱਸ ਉਹਦਾ ਖਰਚਾ ਹੈ। ਐਵੇਂ ਹੀ ਹੈ। ਤੁਸੀਂ ਐਵਰੇਜ ਬਣਾ ਲਵੋ, ਉਹ 1 ਲੱਖ ਰੁਪਇਆ ਉਹਦਾ ਵਟਿਆ ਵੀ ਨਹੀਂ ਜਾ ਰਿਹਾ। ਬੇਸਿਕ ਵਜ੍ਹਾ ਜਿਹੜਾ ਬਾਰਡਰ ਬੰਦ ਹੋਇਆ ਨਾ, ਮਿਕਦਾਰ ਵਾਫਰ ਹੋ ਗਈ, ਕਪੈਸਿਟੀ ਤੋਂ ਜ਼ਿਆਦਾ ਹੋ ਗਈ ਤੇ ਉਹਦਾ ਰੇਟ ਜਿਹੜਾ ਥੱਲੇ ਆ ਗਿਆ। ਗੋਭੀ ਦੀ ਕੀ ਸੂਰਤ ਹਾਲ ਚੱਲ? ਗੋਭੀ ਦੀ ਸੂਰਤ ਹਾਲ ਵੀ ਬਹੁਤ ਬੁਰੀ ਹੈ। ਅੱਛਾ, ਕੀ ਰੇਟ ਵੈਸੇ ਕੀ ਹੈ ਤੋੜੇ ਦਾ? ਰੇਟ ਉਹਦਾ ਤੋੜਾ ਨਹੀਂ, ਉਹ ਮਨ ਦੇ ਹਿਸਾਬ ਨਾਲ ਤੁਲ ਕੇ ਵਿਕਦੀ ਜੇ। ਤੇ ਮਿਸਾਲ 50 ਰੁਪਏ ਧੜੀ ਵਿਕਦੀ ਵੀ ਉਹ। ਹੁਣ ਉਹਦਾ ਵੀ ਬੀਜ ਦਾ, ਖਾਦ ਦਾ, ਸਪਰੇਅ ਦਾ, ਫਸਲ ਦਾ ਖਰਚਾ ਤੁਸੀਂ ਅਗਰ ਗਿਣ ਲਵੋ ਤੇ ਉਹ ਅੱਧੇ ਪੈਸੇ ਵੀ ਨਹੀਂ ਵਟੇ ਜਾ ਰਹੇ। ਜਿਸ ਗੱਡੀ ਤੇ ਆਂਦੀ ਏ, ਟਰੱਕ ਆਂਦਾ ਗੋਭੀ ਦਾ, ਜਿਸ ਗੱਡੀ ਤੇ ਆਂਦੀ ਏ ਉਹ ਸਾਰੀ ਗੱਡੀ ਵੇਚ ਕੇ ਉਹ ਗੱਡੀ ਦਾ ਕਿਰਾਇਆ ਨਹੀਂ ਨਿਕਲਦਾ ਪਿਆ। ਤੇ ਅੱਗੋਂ ਹਾਲਾਤ ਬਿਹਤਰ ਵੀ ਹੁੰਦੇ ਨਜ਼ਰ ਆਉਂਦੇ ਜੇ ਆਹ ਆਲੂ ਦੇ? ਦੇਖੋ ਅਸੀਂ ਤੇ ਉਮੀਦ ਤੇ ਦੁਨੀਆ ਕਾਇਮ ਹੈ, ਅੱਲਾ ਤੇ ਉਮੀਦ ਕਿਉਂਕਿ ਹੈ। ਹਾਲੀ ਤੇ ਚੱਲ ਤੇ ਕੱਚੀਆਂ ਪਟਾਈਆਂ ਰਹੀਆਂ ਹਾਂਜੀ। ਅੱਗੇ ਸ਼ਾਇਦ ਕੋਈ ਪੱਕੀਆਂ ਇਹਦੀ ਪਟਾਈਆਂ ਮਿਕਦਾਰ ਅੱਗੇ ਵਧਣੀ ਹੈ। ਹਾਂ, ਮਿਕਦਾਰ ਤਾਂ ਉਮੀਦ ਹੈ ਕਿ ਅਗਰ ਹਕੂਮਤ ਬਾਰਡਰ ਖੋਲਦੀ ਏ, ਇੰਪੋਰਟ ਹੁੰਦਾ ਤੇ ਸ਼ਾਇਦ ਕੋਈ ਬਿਹਤਰੀ ਆ ਜਾਏ। ਤੇ ਕਿੰਨੇ ਸਾਲ ਤੋਂ ਵਾਈ ਕਰ ਰਹੇ ਹੋ? ਅਸੀਂ ਜੋ ਜੰਮੇ ਸੇ ਭਾਈ ਮਤਲਬ ਇਹ ਜੇ ਦਿਨ ਪਹਿਲੇ ਵੇਖੇ ਸਨ ਕਦੀ? ਹੁੰਦੇ ਰਹਿੰਦੇ ਨੇ ਇਸ ਤਰ੍ਹਾਂ ਜਿਹੜਾ ਨਾ, ਤੇ ਉਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਨਾ ਜ਼ਿਆਦਾ ਹੀ ਡਾਊਨ ਹੋ ਗਿਆ ਨਾ ਕੰਮ। ਮਤਲਬ ਸਮਝੋ ਗੱਲ ਬਾਹਰ ਹੈ ਕਿ ਖਾਦਾਂ ਦਵਾਵਾਂ ਜਿਹੜੀਆਂ ਉਹ ਸਸਤੀਆਂ ਹੋਈਆਂ ਕੋਈ ਨਹੀਂ, ਤੇ ਜਿਹੜੇ ਨੇ ਆਲੂ ਉਹ ਟਕੇ ਟੋਕਰੀ ਹੋ ਗਏ ਨੇ। ਖਾਦ ਦਾ ਕੀ ਰੇਟ ਚੱਲ ਰਿਹਾ ਹੈ? ਖਾਦ ਡੀਏਵੀ 15000 ਰੁਪਏ ਦਾ ਤੋੜਾ। ਤੇ ਆਲੂ ਚ ਕਿੰਨੇ ਤੁਸੀਂ ਏਕੜ ਚ 3 ਬੋਰੀਆਂ ਪਾ ਰਹੇ ਹੋ? 4 ਬੋਰੀਆਂ ਪਾਈ ਦੀਆਂ ਨੇ ਜਿਹੜੇ ਡੀਏਪੀ ਨੇ, 5 ਤੇ 6 ਜਿਹੜਾ ਨਾ ਯੂਰੀਆ ਤੇ ਨਾਈਟ੍ਰੋਫਾਸ ਪਾਈ ਦੇ ਨੇ। ਠੀਕ ਹੋ ਗਿਆ। ਪੈਸਟੀਸਾਈਡ ਜਿਹੜੀਆਂ ਨੇ, ਦਵਾਈਆਂ ਨੇ ਇਹਨਾਂ ਦੀਆਂ, ਉਹ ਕਾਫੀ ਮਹਿੰਗੀਆਂ ਹੋ ਗਈਆਂ ਨੇ। ਅੱਜ 3-4 ਸਾਲ ਪਹਿਲਾਂ ਜਿਹੜੀ 400 ਦੀ ਸੀ, 1500 ਦੀ ਹੋਈ। ਤੇ ਆਲੂ ਜਿਹੜੇ ਪਿਛਲੇ ਸਾਲ ਜਾਂ 2-4 ਸਾਲ ਪਹਿਲਾਂ ਜਿਹੜਾ ਪਿਛਲੇ ਸਾਲ 8000 ਤੱਕ ਹੀ ਵਿਕਦੇ ਨੇ, ਕਿਉਂਕਿ 800 ਦੇ ਹੋਏ ਨੇ। ਇਸ ਤਰ੍ਹਾਂ ਜਿਹੜਾ ਨਾ ਠੇਕੇ ਜਿਹੜੇ ਨੂੰ ਬੜੇ ਅੱਪ ਹੋ ਗਏ ਨੇ। ਤੇ ਠੇਕਾ ਕਿੰਨਾ ਦੇ ਰਹੇ ਹੋ? ਠੇਕਾ 1.5 ਲੱਖ ਰੁਪਏ ਸਾਡੇ ਇਲਾਕੇ 'ਚ। 1.5 ਲੱਖ ਠੇਕਾ ਹੈ ਤੇ 3 ਫਸਲਾਂ ਕਰ ਰਹੇ ਹੋ? ਹਾਂ, 3 ਹੀ ਫਸਲਾਂ ਹੁੰਦੀਆਂ, ਰੋ ਧੋ ਕੇ ਹੋ ਗਏ। ਤੇ ਆਲੂ ਦਾ ਖਰਚਾ ਕਿੰਨਾ ਆਇਆ ਤੁਹਾਡਾ? ਆਲੂ ਦਾ ਖਰਚਾ ਆ ਜਾਂਦਾ ਕੋਈ 2.5 ਲੱਖ ਰੁਪਇਆ। ਠੀਕ ਹੋ ਗਿਆ। ਹਾਂਜੀ, ਇੱਕ ਕਿੱਲੇ ਦੇ। ਵੀ ਤੁਹਾਡਾ ਆਪਣਾ ਸੀ ਕਿ ਹਾਂਜੀ, ਮੁੱਲ ਦਾ ਸੀ? ਸਾਡਾ ਆਪਣਾ ਸੀ, ਜੇ ਮੁੱਲ ਹੀ ਤੇ ਨਾ ਆ ਜਾਂਦਾ। ਅੱਛਾ, ਮੈਂ ਆਪਣੇ ਨਾਜ਼ਰੀਨ ਨੂੰ ਨਾ ਥੋੜਾ ਜਿਹਾ ਇਹ ਦੱਸ ਦੇਣਾ ਚਾਹਨਾ ਕਿ ਇਹ ਜਿਹੜੇ ਇਲਾਕੇ ਤੋਂ ਨੇ ਉੱਥੇ ਤਕਰੀਬਨ 1,60,000 ਤੁਸੀਂ ਠੇਕਾ ਦੱਸ ਰਹੇ ਸੀ। ਔਰ ਜਿਹੜੇ ਪੰਜਾਬ ਦੇ ਇਲਾਕਿਆਂ 'ਚ ਆਲੂ ਲੱਗਦਾ ਹੈ ਨਾ, ਉਹ ਫਸਲਾਂ ਵੀ ਕੀਮਤੀ ਨੇ ਔਰ ਉਹ ਜਿਹੜੇ ਜ਼ਮੀਨ ਹੈ ਉਹ ਵੀ ਕੀਮਤੀ ਹੈ, ਔਰ ਉੱਥੇ ਤਕਰੀਬਨ ਠੇਕਾ 2-2.5 ਲੱਖ ਰੁਪਇਆ। ਔਰ ਅਗਰ ਤੁਸੀਂ ਦੇਖੋ 2.5 ਲੱਖ ਰੁਪਇਆ ਠੇਕਾ ਹੈ, 3 ਫਸਲਾਂ ਨੇ, ਔਰ ਆਲੂ ਤੇ ਜਿਹੜਾ ਖਰਚਾ ਹੈ ਉਹ ਵੀ 2-2.5 ਲੱਖ ਰੁਪਇਆ ਹੈ। ਉਸ ਤੋਂ ਇਲਾਵਾ ਬਿਜਲੀ ਦਾ ਬਿੱਲ ਹੈ, ਜ਼ਰਈ ਯੂਨਿਟ, ਡਬਲ ਟ੍ਰਿਪਲ ਖਰਚੇ ਤੋਂ ਬਾਅਦ ਜਿਹੜਾ ਇੱਕ ਠੇਕੇਦਾਰ ਹੈ, ਮੇਰੇ ਖਿਆਲ 'ਚ ਤਾਂ ਉਹਦੀ ਤਾਂ ਕਮਰ ਬਿਲਕੁਲ ਟੁੱਟ ਜਾਏਗੀ ਅਗਰ ਉਹ ਆਲੂ ਲਗਾ ਲੈਂਦਾ ਹੈ। ਬਾਕੀ ਤੁਸੀਂ ਇਹ ਦੱਸੋ ਕਿ ਆਲੂ ਦੀ ਤਾਂ ਸੂਰਤ ਅਸੀਂ ਦੇਖ ਲਈ, ਗੰਦਮ ਦੇ ਜੋ ਸੂਰਤ ਹਾਲ ਸੀ ਉਹ ਪਿੱਛੇ ਜੋ ਫਸਲਾਂ ਦਾ ਉਹ ਕਿਹਦਾ ਰੇਟ ਰਿਹਾ ਤੁਹਾਡਾ? ਜੋ ਸਾਡੇ ਹੱਥ ਵਿੱਚੋਂ ਨਿਕਲ ਗਈ ਨਾ, ਅਸੀਂ 2018 ਨੂੰ ਦਿੱਤੀ, ਉਹੀ ਹੁਣ 4,500 ਦੀ ਹੋਈ ਪਈ। ਮਤਲਬ ਸਾਡੇ ਹੱਥ ਤੇ ਕੁਝ ਨਹੀਂ ਲੱਗਾ ਹੈਗਾ। ਇਹ ਸਾਲ ਹੋ ਚਲਾ ਜਦੋਂ ਦੇ ਰੋਣੇ ਤੋਣੇ ਸ਼ੁਰੂ ਹੋਏ, ਮਤਲਬ ਜ਼ਿਮੀਂਦਾਰਾਂ ਜਿਹੜੇ ਨਾ, ਸਾਲ ਹੋ ਗਿਆ ਰੋਣੇ ਤੋਣੇ, ਤੇ ਬਾਅਦ ਕੋਈ ਨਹੀਂ ਸੁਣਦਾ ਹੀ, ਮਾਂ ਪਿਓ ਕੋਈ ਨਹੀਂ ਜ਼ਿਮੀਂਦਾਰਾਂ ਦਾ ਹੈਗਾ। ਬਸ ਇਸ ਤਰ੍ਹਾਂ ਹੀ ਹੈ ਕਿ ਸਿਸਟਮ ਜਿਹੜਾ ਨਾ, ਮਤਲਬ ਪੂਰੇ ਸਾਲ 'ਚ ਜਿਹੜੀਆਂ ਫਸਲਾਂ ਤੁਸੀਂ ਕੀਤੀਆਂ ਨੇ ਉਹ ਤੁਹਾਡਾ ਨੁਕਸਾਨ 'ਚ ਹੀ ਰਹੀਆਂ? ਨੁਕਸਾਨ 'ਚ ਹੀ ਰਹੀਆਂ, ਕਿਉਂਕਿ ਮੇਨ ਸਾਡੇ ਆਲੂ ਹੈ, ਗੰਦਮ ਹੈ, ਚਾਵਲ ਨੇ, ਇਹ ਫਸਲਾਂ ਹੁੰਦੀਆਂ ਨੇ ਤੇ ਰੇਟ ਉਹ ਹੋਏ ਕੋਈ ਨਹੀਂ, ਤੇ ਜਿਹੜੇ ਅਖਰਾਜ ਵਾਲੇ ਨੇ ਬਹੁਤ ਜ਼ਿਆਦਾ ਹੋ ਗਏ ਨੇ। ਟਿਊਬਵੈਲ ਦਾ ਬਿੱਲ ਜਿੱਥੇ 40,000 ਆਉਂਦਾ ਸੀ, ਉੱਥੇ ਹੁਣ 1.25 ਲੱਖ 1.5 ਲੱਖ ਹੁੰਦਾ। ਸਮਝੋ ਗੱਲ ਬਾਹਰ ਕੀ ਕਰੀਏ, ਮਜਬੂਰੀ ਸਾਡੀ ਹੈ, ਸਾਨੂੰ ਕਰਨਾ ਵੀ ਪੈਂਦਾ। ਹੁਣ ਸਵਾਲ ਆਖਰੀ ਤੁਹਾਡੇ ਕੋਲੇ ਕਿ ਠੇਕਾ ਕਿਵੇਂ ਪੂਰਾ ਹੋਏਗਾ? ਬਸ ਅੱਲਾ ਮਾਲਿਕ, ਫਿਰ ਹੁਣ ਕੀ ਹੋ ਸਕਦਾ ਹੈ। ਗੱਲ ਜਦੋਂ ਅਸੀਂ ਕਰਾਂਗੇ ਸੈਟ ਤਾਂ ਫਿਰ ਕਰਨਾ ਤਾਂ ਹੋਰ ਕੰਮ ਹੀ ਕੋਈ ਨਹੀਂ ਹੈਗਾ। ਤੇ ਇਸ ਕਰਕੇ ਕਰਨਾ ਤਾਂ ਹੈਗਾ ਹੀ। ਉਹ ਕਹਿੰਦੇ ਹੁਣ ਅੱਗੋਂ ਬਾਈ ਚਾਂਸ ਹੈ, ਚਲੋ ਜੇ ਅੱਲਾ ਕਰੇ ਅੱਗੋਂ ਕਣਕ ਨੂੰ ਕੋਈ ਰੇਟ ਲੱਗ ਜਾਂਦਾ ਹੈ। ਲੈ 500, ਲੈ 500, ਲੈ 500, ਲੈ 500, 500 ਦੋ, ਦੇ 500,
ਤੇ 500 ਹਾਂ ਸਾਰਾ ਜਾਵੇ ਤੇ 500 ਤੇ 503 ਇਹ ਕਿੰਨੀ ਮਿਕਦਾਰ ਕਿੰਨੀ ਦੱਸੀ ਜੀ? ਇਹ ਤਕਰੀਬਨ ਸਰ 10 ਰੁਪਏ ਕਿਲੋ ਪੈ ਗਏ ਨਾ। ਅੱਛਾ 50 ਕਿਲੋ ਇਹਦਾ 50 ਕਿਲੋ 45 ਤੋਂ 50 ਕਿਲੋ 10 ਰੁਪਏ ਕਿਲੋ ਪੈ ਜਾਂਦੇ ਨੇ। ਕਿਸਾਨ ਰਾਜ਼ੀ ਹੈ? ਕਿਸਾਨ ਮਰਿਆ ਪਿਆ ਅੱਜ ਵਿਚਾਰਾ, ਕਿੱਧਰ ਗਿਆ ਭਾਈ ਅੱਗੇ ਲੱਗੇ ਆ ਜੇ ਇਸ ਬੰਦੇ ਦੇ ਜੇ ਗੋਂਗਲੋ ਵਿਚਾਰਾ ਕਿੰਨਾ ਕੁ ਮਰਿਆ ਜੋ ਦੂਰ ਹੀ ਭੱਜ ਗਿਆ। ਅੱਛਾ ਇੰਨੇ ਦਾ ਵੇਚ ਕੇ ਕੁਝ ਵੀ ਨਹੀਂ ਲੱਭਦਾ। ਅਸੀਂ ਗੋਭੀ ਦਾ ਰੇਟ ਵੀ ਚੈੱਕ ਕੀਤਾ ਹੈ, ਆਲੂ ਦਾ ਵੀ ਦੇਖਿਆ ਹੈ। ਇਹ ਇਹਦਾ ਸ਼ਲਜਮ ਦਾ ਵੀ ਇਹੀ ਹਾਲ ਹੈ। ਹਰ ਚੀਜ਼ ਦਾ ਹਾਲਾਤ ਬਹੁਤ ਹੀ ਖਰਾਬ ਹੋਏ ਪਏ, ਬਹੁਤ ਜ਼ਿਆਦਾ ਹੀ ਕੰਮ ਗਲਤ ਹੋਇਆ। ਅੱਜ ਕਿਸੇ ਸ਼ਾਇਦ ਮੰਡੀ 'ਚ ਰੇਟ ਬਣਿਆ ਵੀ ਹੈ। ਮੇਥੀ ਥੋੜੀ ਜਿਹੀ ਮੇ ਵੀ ਤੇਜ਼ ਹੋਵੇ, ਅੱਛਾ ਬਾਕੀ ਸਾਰੀਆਂ ਬਕਾਇਆ ਸ਼ਾਇਦ ਤਕਰੀਬਨ ਸਾਰੀਆਂ ਸ਼ਾਵਾਂ ਡਾਊਨ ਹੀ ਜਾ ਰਹੀਆਂ। ਜਿੰਨੀ ਖਾਦ ਮਹਿੰਗੀ, ਜਿੰਨੀਆਂ ਉੱਤੇ ਪਟਾਸ਼ਾਂ ਸਪਰੇਵਾਂ ਮਹਿੰਗੀਆਂ ਨੇ, ਠੇਕੇ ਜਿੰਨੇ ਹੋ ਗਏ ਨੇ, ਬੀਜ ਜਿੰਨੇ ਮਹਿੰਗੇ ਹੋ ਗਏ ਨੇ, ਉਹਨਾਂ ਨੂੰ ਕੋਈ ਚੀਜ਼ ਨਹੀਂ ਲੱਭਦੀ ਵੀ ਹੈ। ਬਿਲਕੁਲ ਉਹ ਕਰਜ਼ੇ ਦੇ ਥੱਲੇ ਜਾ ਰਹੇ ਨੇ ਕਿਸਾਨ, ਬਾਹਰ ਨਹੀਂ ਨਿਕਲਦੇ ਪਏ ਕਿ ਉਹਨਾਂ ਨੂੰ ਕੋਈ ਚਾਰ ਆਨੇ ਬਚੇ ਹੋਣ, ਘਾਟੇ 'ਚ ਜਾ ਰਹੇ ਨੇ, ਬਚਦੇ ਨਹੀਂ ਪਏ। ਆਲੂਆਂ ਦਾ ਘਾਟਾ ਇੰਨਾ ਕੁ ਹੋ ਗਿਆ ਕਿ ਆਲੂ ਵਿੱਚੇ ਬਾਹਣ ਲੱਗ ਪਏ ਲੋਕ, ਕਿਉਂ? ਉਹਨਾਂ ਨੂੰ ਅੱਗੋਂ ਖਰਚਾ ਹੀ ਨਹੀਂ ਪੂਰਾ ਹੋਣ ਦਿਆ ਤੇ ਉਹਨਾਂ ਨੇ ਪਟਾਈ ਕਰਕੇ ਕੀ ਕਰਨਾ ਆਲੂਆਂ ਦੀ। ਕੀ ਲੈ ਕੇ ਆਏ ਹੋ ਮੰਡੀ 'ਚ? ਮੈਂ ਚੁਕੰਦਰ ਲੈ ਕੇ ਆਇਆ। ਕਿੰਨੇ ਫਸਲ ਲਾਈ ਹੈ ਤੁਸੀਂ ਚੁਕੰਦਰ ਦੀ? ਲਾਈ 1 ਏਕੜ। 1 ਏਕੜ? ਹਾਂਜੀ। ਸਾਰੀ ਆ ਗਈ ਕਿ ਹਾਲੀ ਵਿੱਚ ਹੈ ਕੋਈ? ਨਹੀਂ ਅੱਜ ਤੇ ਪਹਿਲੇ ਦਿਨ ਲੈ ਕੇ ਆਇਆ 2 ਕੁ ਤੋੜੇ। ਆਲੂ ਢੱਕ ਕੇ ਬੈਠੇ ਆ ਪਿੱਛੇ, ਰੇਟ ਹੋਵੇਗਾ ਤੇ ਪੱਟਾਂਗੇ। ਹਾਂ ਹਾਂਜੀ ਆਲੂ ਵੀ ਲਾਏ ਨੇ, ਗੋਭੀ ਵੀ ਲਾਈ। ਇਹ ਤਾਂ ਤਿੰਨਾਂ ਸ਼ਾਮਾਂ ਦਾ ਰੇਟ ਕੋਈ ਨਹੀਂ, ਮੈਂ ਪੂਰੇ ਮੰਡੀ ਫੇਰੀ ਅਸੀਂ ਨਜ਼ਰ ਆਇਆ। ਅੱਲਾ ਖੈਰ ਕਰੇਗਾ, ਫੇਰ ਕੀ ਹੋਇਆ। ਅੱਛਾ ਹਾਂ। ਅੱਲਾ ਤਾਂ ਖੈਰ ਕਰੇਗਾ। ਹਾਂ। ਤੁਸੀਂ ਦੱਸੋ ਕੋਈ ਲਾਤ ਅੱਗੋਂ ਬਿਹਤਰੀ ਨਜ਼ਰ ਆਉਂਦੀ ਜੀ? ਵੇਖੋ ਜੀ ਅੱਲਾ ਹੀ ਏ ਖੈਰ ਕਰਦੇ ਤੇ, ਨਹੀਂ ਤੇ ਕੋਈ ਨਹੀਂ, ਅੱਲਾ ਖੈਰ ਰੱਖੀ ਤੇ। ਉਹ ਹੁਕੂਮਤ ਤੇ ਕਹਿ ਰਹੀ ਬੜੀ ਅਸੀਂ ਸਬਸਿਡੀ ਦਿੱਤੀ ਹੈ ਜੀ, ਕਾਰਡ ਦਿੱਤੇ ਨੇ ਕਿਸਾਨਾਂ ਨੂੰ, ਉਸ ਤੋਂ ਇਲਾਵਾ ਟਰੈਕਟਰ ਵੀ ਦੇ ਰਹੇ ਹਾਂ। ਹਾਂ ਕੋਈ ਹੁਕੂਮਤ ਨੇ ਕੀਤਾ ਕੋਈ ਕਿਸਾਨਾਂ ਵਾਸਤੇ ਕੋਈ? ਨਹੀਂ ਬੜੇ ਟਰੈਕਟਰ ਦਿੱਤੇ ਨੇਗੇ, ਆ ਹਰੇਕ ਕਲਰ ਦੇ ਉਹਨਾਂ ਵੀ ਚੱਲਦੇ ਨੇ। ਅੱਛਾ ਹਾਂਜੀ। ਸਰ ਕੀ ਲੈ ਕੇ ਆਏ ਹੋ ਮੰਡੀ 'ਚ? ਸ਼ਲਜਮ ਲੈ ਕੇ ਆਏ ਸਰ। ਕੀ ਸੂਰਤ ਹਾਲ ਹੈ ਸ਼ਲਜਮ ਦੀ? ਪਹਿਲਾਂ ਤੇ ਬਿਹਤਰ ਸੀ, ਹੁਣ ਤੇ ਅੱਲਾ ਹੀ ਹਾਫਿਜ਼ ਹੈ। ਕੀ ਰੇਟ ਕੀ ਮਿਲ ਰਿਹਾ ਤੁਹਾਨੂੰ? 500-400 ਰੁਪਇਆ 50 ਕਿਲੋ ਦੇ ਬੈਗ ਦਾ। ਅੱਛਾ ਹਾਂਜੀ। ਤੇ ਖਰਚਾ ਕਿੰਨਾ ਹੈ ਤੁਹਾਡਾ ਵੈਸੇ ਇਸ ਫਸਲ ਤੇ? ਸਾਡਾ 50,000 ਰੁਪਇਆ 1 ਏਕੜ ਤੇ ਜ਼ਮੀਨ ਦੇ ਰੈਂਟ ਤੋਂ ਇਲਾਵਾ ਖਰਚਾ ਹੁੰਦਾ। ਨਹੀਂ ਤੇ ਤੁਹਾਡਾ ਠੇਕਾ ਕਿੰਨਾ ਹੈ ਫਸਲ ਦਾ ਓਵਰਆਲ ਜ਼ਮੀਨ ਦਾ? ਜ਼ਮੀਨ ਦਾ 1.5 ਲੱਖ ਦੇ ਕਰੀਬ ਠੇਕਾ, 1,30,000 ਤੋਂ ਲੈ ਕੇ 1.5 ਲੱਖ ਤੱਕ। ਅੱਛਾ ਜਿਹੜਾ ਨਹਿਰੀ ਜ਼ਮੀਨ ਹੈ ਉਹਦਾ 1.5 ਲੱਖ ਹੈ, ਜਿਹੜਾ ਬਿਜਲੀ ਤੇ ਚੱਲਦਾ ਟੂਬਲ ਉਹਦਾ 1,20,000-25,000। ਤੁਹਾਡਾ ਨਹਿਰੀ ਪਾਣੀ ਕਿ ਹੁਣ? ਨਹੀਂ ਅੱਛਾ ਬਿਜਲੀ ਤੇ। ਜ਼ਰਾਈ ਯੂਨਿਟ ਕੀ ਚੱਲ ਰਿਹਾ? ਜ਼ਰਈ 37-38 ਰੁਪਏ ਦਾ ਯੂਨਿਟ ਹੈ ਸਾਡਾ। ਅੱਛਾ ਤੇ ਬਾਕੀ ਜਿਹੜਾ ਖਾਦ ਕਿੰਨੇ ਦੀ ਚੱਲ ਰਹੀ? ਖਾਦ ਦਾ DAP ਦਾ ਤੋੜਾ ਹੈਗਾ 15,200 ਰੁਪਏ ਦਾ, ਅੱਛਾ ਤੇ ਯੂਰੀਆ? ਯੂਰੀਆ 4200 ਰੁਪਏ ਦਾ। ਇਹ ਸ਼ਲਜਮ ਚ ਪੈਂਦੀ ਕਿੰਨੀ ਹੈ ਖਾਦ ਤੇ ਯੂਰੀਆ? ਇਹਦੇ ਤੇ 3 ਤੋੜੇ ਯੂਰੀਆ ਦੇ ਪੈਂਦੇ ਨੇ, ਉਹਦੇ ਤੋਂ ਇਲਾਵਾ ਪੋਟਾਸ਼ ਪੈਂਦੀ ਹੈ, ਅੱਛਾ ਸਲਫਰ DAP ਪੈਂਦਾ। ਵੀ ਪਾਉਂਦੇ ਜਾਂਦੇ ਜੀ? ਹਾਂਜੀ DAP ਥੱਲੇ ਪਾਈਦਾ। ਇੱਕ ਬੋਰੀ ਥੱਲੇ ਪੈਂਦੀ? ਹਾਂਜੀ। ਅੱਛਾ 14,000 ਰੁਪਏ ਦਾ ਬੀਜ ਹੈ 1 ਏਕੜ ਦਾ, 20 ਕਿਲੋ ਹੂੰ। ਜਿਹੜਾ ਇਸਤੇਮਾਲ ਕਰੀਦਾ। ਇਹ ਤੋੜਾ ਕਿੰਨੇ ਦਾ ਵਿਕੇ ਤੇ ਤੁਹਾਡੀ ਇਹ ਜਿਹੜੀ ਕਾਸਟ ਪੂਰੀ ਹੁੰਦੀ ਖਰਚਾ ਸਾਡਾ ਸਿਰਫ? ਤੋੜਾ ਜਿਹੜਾ ਹੈ 1500-2000 ਤੇ ਵਿਕੇ ਤੇ ਅਸੀਂ ਖੁਸ਼ ਹਾਂ। ਅੱਛਾ ਅੱਲਾਹ ਪਾਕ ਮੁਨਾਸਬ ਰੋਜ਼ੀ ਲੱਭ ਜੇ ਨਾ, ਜਿਹਨਾਂ ਖਾਣਾ ਉਹਨਾਂ ਨੂੰ ਵੀ ਹੱਕ ਰਸਤੀ ਨਾ ਹੋਵੇ ਤੇ ਸਾਡਾ ਵੀ ਹੱਕ ਨਹੀਂ ਜ਼ਾਇਆ ਹੁੰਦਾ। ਕੋਈ ਅੱਗੋਂ ਬਿਹਤਰੀ ਵੀ ਨਜ਼ਰ ਆਉਂਦੀ ਜੇ? ਬਿਹਤਰੀ ਤੇ ਜ਼ਿਮੀਦਾਰ ਦੀ ਭਾਈਵਾਲੀ ਅੱਲਾ ਦੇ ਨਾਲ ਆ, ਹਾਂ ਤੇ ਅੱਲਾਹ ਪਾਕ ਚਾਹਵੇ ਤੇ ਸਵੇਰੇ ਬਾਜ਼ਾਰ ਸੈੱਟ ਹੋ ਸਕਦਾ। ਹਾਂ ਇਹ ਹਾਲਾਤ ਦੇ ਨਾਲ ਹੈ, ਵਕਤ ਬਦਲਣ ਤੇ ਲੱਗਿਆ। ਹਕੂਮਤ ਵੀ ਕੋਈ ਬਾਜ਼ਾਰ ਸੈੱਟ ਕਰਨਾ ਚਾਹ ਰਹੀ? ਨਹੀਂ ਹਕੂਮਤ ਤੇ ਠੀਕ ਹੈ, ਹਕੂਮਤ ਦਾ ਕੀ ਗਨਾਹ, ਇਹ ਮਾਰਕੀਟਾਂ ਦੇ ਵਿੱਚ ਹੀ ਡਾਊਨ ਹੋਇਆ ਜੀ। ਸਰ ਸੁਣਾਓ ਕਿਸਾਨਾਂ ਦੀ ਕੀ ਸੂਰਤ ਹਾਲ ਹੈ? ਕੋਈ ਰੇਟ ਸ਼ੇਡ ਮਿਲ ਰਿਹਾ ਚੀਜ਼ਾਂ ਦੇ ਇੱਥੇ ਜਿਹੜੇ ਲੈ ਕੇ ਆ ਰਹੇ ਰੇਟ ਸਰ ਕੋਈ ਨਹੀਂ ਹੈਗਾ, ਕਿਸਾਨ ਫੁੱਲ ਪਰੇਸ਼ਾਨ, ਜਿਨ੍ਹਾਂ ਦੀ ਉਹਨਾਂ ਦੀ ਆਪਣੀ ਕਾਸਟਿੰਗ ਹੈਗੀ, ਜਿੰਨਾ ਉਹਨਾਂ ਦਾ ਆਪਣਾ ਖਰਚਾ ਹੈਗਾ, ਉਹਦੇ ਤੋਂ ਅੱਧੇ ਪੈਸੇ ਵੀ ਨਹੀਂ ਉਹਨਾਂ ਦੇ ਇਕੱਠੇ ਹੋ ਰਹੇ। ਫੁੱਲ ਪਰੇਸ਼ਾਨ, ਹਕੂਮਤ ਦੀ ਫੁੱਲ ਨਾਕਸ ਕਾਰਕਰਦਗੀ, ਇਹਨਾਂ ਵਾਸਤੇ ਕੋਈ ਸਹੂਲਤ ਨਹੀਂ ਹੈਗੀ। ਅਗਰ ਕੋਈ ਸੌਦਾ ਸ਼ਾਰਟ ਹੋ ਜਾਂਦਾ, ਮਹਿੰਗਾ ਹੋ ਜਾਵੇ, ਗਵਰਨਮੈਂਟ ਨੂੰ ਵਕਤ ਪੈ ਜਾਂਦਾ ਸੌਦਾ ਸਸਤਾ ਕਰਨਾ। ਜਦੋਂ ਥੱਲੇ ਡਿੱਗਦਾ, ਜਦੋਂ ਮੁਫਤ ਹੋ ਜਾਂਦਾ, ਇਹਨਾਂ ਦਾ ਨੁਕਸਾਨ ਹੈ, ਉਦੋਂ ਇਹਨਾਂ ਦੀ ਕੋਈ ਤਲਾਫੀ ਨਹੀਂ ਹੈਗੀ। ਖਾਦ ਉਹਨੇ ਦੀ ਹੈ ਬਲਕਿ ਮਹਿੰਗੀ ਹੋ ਗਈ, ਹੋਰ ਚੀਜ਼ਾਂ ਯੂਨਿਟ ਵਗੈਰਾ ਮਹਿੰਗੇ ਹੋ ਗਏ, ਹੋਰ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ, ਇਹਨਾਂ ਨੂੰ ਕੋਈ ਫਾਇਦਾ ਨਹੀਂ। ਇਹਨਾਂ ਨੂੰ ਬੀਜ ਵੀ ਜਿਹੜਾ ਕਾਸਟਲੀ ਮਿਲਦਾ,
ਤੇ ਜਿਹੜਾ ਸੌਦਾ ਮਹਿੰਗਾ ਹੋ ਜਾਵੇ ਤੇ ਉਹਦੇ ਵਾਸਤੇ ਗਵਰਨਮੈਂਟ ਕਹਿੰਦੀ ਥੱਲੇ ਕਰੋ ਥੱਲੇ ਕਰੋ ਥੱਲੇ ਕਰੋ, ਜਿਹੜਾ ਰੇਟ ਥੱਲੇ ਹੋ ਜਾਂਦਾ ਉਹਨੂੰ ਉੱਪਰ ਕਰਨਾ ਸਿਰਨਾ ਉਹਦੀ ਕੋਈ ਕਾਰਗਰਦਗੀ ਨਹੀਂ ਹੈ। ਤੁਸੀਂ ਕੀ ਸਮਝੋ ਹਕੂਮਤ ਨੂੰ ਕੀ ਕਰਨਾ ਚਾਹੀਦਾ ਕਿਸਾਨਾਂ ਵਾਸਤੇ? ਹਕੂਮਤ ਨੂੰ ਪੂਰੀ ਮੈਨੇਜਮੈਂਟ ਕਰਨੀ ਚਾਹੀਦੀ ਹੈ ਕਿ ਜਿੰਨਾ ਰਕਬਾ ਉਹਨਾਂ ਨੂੰ ਚਾਹੀਦਾ ਜ਼ਰੀ ਵਾਸਤੇ ਜ਼ਰੀ ਕਰਨ, ਜਿੰਨਾ ਉਹਨਾਂ ਨੂੰ ਕਣਕ ਵਾਸਤੇ ਚਾਹੀਦਾ ਕਣਕ ਦਾ ਰੇਟ ਅੱਛਾ ਕਰਨ ਗੰਦਮ ਦਾ, ਤੇ ਜ਼ਿਮੀਂਦਾਰ ਆਪੇ ਹੀ ਵੰਡੇ ਜਾਣਗੇ। ਐਤਕੀ ਗੰਦਮ ਦਾ ਰੇਟ ਨਹੀਂ ਇਹਨਾਂ ਨੇ ਦਿੱਤਾ, ਜਿੰਨੇ ਵੀ ਜ਼ਿਮੀਂਦਾਰ ਸਨ ਗੰਦਮ ਵਾਲੇ ਸਾਰੇ ਸਬਜ਼ੀਆਂ ਵਿੱਚ ਆ ਗਏ, ਸਬਜ਼ੀਆਂ ਦਾ ਰੇਟ ਫੁੱਲ ਡਾਊਨ ਹੋ ਗਿਆ। ਕੁਝ ਕਹਿ ਰਹੇ ਸੀ ਤੁਸੀਂ? ਹਾਂਜੀ ਕਹਿ ਰਹੇ ਸਾਂ ਵੀ ਗੋਭੀ ਦੀ ਗੱਡੀ ਲੈ ਕੇ ਆਏ ਅਸੀਂ, ਤਕਰੀਬਨ ਉਹ 50,000 ਦੀ ਸਾਨੂੰ ਪੈਂਦੀ ਗੱਡੀ, ਤੇ ਇੱਥੇ ਕੋਈ ਕਹਿੰਦਾ 8,000 ਲੈ ਲਓ, ਕੋਈ ਆਂਦਾ 7500 ਲੈ ਲਓ, ਫਿਰ ਆਖੀਦਾ ਨਾ ਵੀ ਆਹ ਹੁਣ ਲੈ ਲਓ, ਹੁਣ ਆਂਦੇ 5,000 ਲੈ ਲਓ। ਪੂਰੀ ਗੱਡੀ ਦਾ ਹੀ ਜੋ ਪੂਰੀ ਗੱਡੀ ਦਾ ਹੀ ਉਹ 5,000 ਤੇ ਅੱਲਾ ਦੇ ਬੰਦੇ, ਸਾਡਾ ਪੈਟਰੋਲ ਦਾ ਖਰਚਾ ਨਹੀਂ ਤੇ ਦੂਜੀਆਂ ਮਿਹਨਤਾਂ ਅਸੀਂ ਕਿੱਧਰ ਲੈ ਕੇ ਜਾਈਏ। ਕਿੰਨੇ ਤੋੜੇ ਲੱਦ ਕੇ ਲਿਆਏ ਹੋ? ਉਹ ਤਕਰੀਬਨ ਖੁੱਲੀ ਲੱਦੀ ਹੈ, ਉਹ ਮੇਰਾ ਹੰਦਾ ਹੋਣੀ ਹੈ 25-30 ਮਣ ਗੋਭੀ ਹੋਣੀ ਹੈ। ਅੱਛਾ, ਹਾਂਜੀ ਤੇ ਕੀ ਕਰਾਂਗੇ ਅਸੀਂ? ਕਿੰਨੀ ਗੋਭੀ ਕਿੰਨੀ ਲਾਈ ਤੁਸੀਂ ਅੱਜ? ਤਕਰੀਬਨ ਲਾਈ ਹੈ ਕੋਈ 8-10 ਏਕੜ ਗੋਭੀ ਲਾਈ ਹੈ, ਤੇ ਤਕਰੀਬਨ 2 ਲੱਖ ਰੁਪਈਆ 1 ਏਕੜ ਤੇ ਖਰਚਾ ਆਇਆ। ਨਹੀਂ ਤੇ ਇਹ ਹੁਣ ਕਿੰਨਾ ਏਕੜ ਵੱਟ ਕੇ ਲਿਆਏ ਹੋ ਮੰਡੀ? ਹੁਣ ਏਕੜ ਕੀ ਵੱਢ ਕੇ ਲਿਆਉਣਾ, ਹੁਣ ਤੇ ਮੁਖਤ ਸੁੱਟਣ ਵਾਲਾ ਹਿਸਾਬ ਆ, ਹੁਣ ਤਾਂ ਕੁਛ ਵੀ ਨਹੀਂ। ਉਹ ਤਕਰੀਬਨ 2500 ਖਰਚਾ ਹੈ ਇਹਦਾ ਕਟਾਈ ਦਾ, 5000 ਰੁਪਈਆ ਕਿਰਾਇਆ ਹੈ, ਤੇ ਇੱਥੇ 5000 ਰੁਪਈਆ ਆਂਦੇ ਲੈ ਲਓ ਤੇ ਜਾਓ ਘਰ ਨੂੰ। ਤੇ ਫਿਰ ਉਹ ਹੁਣ ਗੱਡੀ ਤੁਸੀਂ ਦਾ ਵੀ ਕੀਤਾ ਕੀ? ਖਰਚਾ ਕੀ ਕੀਤਾ, ਚਾਹ ਪੀ ਲਾਂਗੇ ਤੇ ਚੱਲ ਜਾਵਾਂਗੇ, ਇਸੇ ਰੇਟ ਤੇ ਹੀ ਦੇ ਇਸੇ ਰੇਟ ਤੇ ਜਾਵਾਂਗੇ। ਹੋਰ ਅੱਗੋਂ ਕੀ ਕਰਨਾ ਜੇ, ਕੀ ਸੋਚਿਆ ਫਿਰ? ਅੱਗੋਂ ਸੋਚਾਂਗੇ ਕੁਝ 6 ਮਹੀਨੇ ਸਾਲ ਫਿਰ ਦਿਹਾੜੀਆਂ ਕਰਾਂਗੇ। ਹੁਣ ਅਗਲਾ ਤੇ ਫਸਲ ਵਾਸਤੇ ਸਾਡੇ ਕੋਲ ਪੈਸੇ ਹੋਣਗੇ ਤੇ ਫਿਰ ਹੀ ਲਾਵਾਂਗੇ ਨਾ। ਠੇਕੇ ਤੇ ਕਰ ਰਹੇ ਹੋ ਬਾਈ? ਹਾਂਜੀ ਆਪਣੀ ਜ਼ਮੀਨ ਜੀ? ਨਹੀਂ ਜੀ, ਆਪਣੀ ਠੇਕੇ ਤੇ ਲੈ ਰਿਹਾ ਜ਼ਮੀਨ। ਲੱਖ ਰੁਪਈਆ ਠੇਕਾ ਹੈ ਜ਼ਮੀਨ ਦਾ। ਐਸ ਵੇ ਠੇਕਾ ਪੂਰਾ ਨਹੀਂ ਹੁੰਦਾ ਨਜ਼ਰ ਆ ਰਿਹਾ ਕੋਈ? ਨਹੀਂ, ਠੇਕਾ ਪੂਰਾ ਕੀ ਹੁੰਦਾ? ਉਹ ਜਿਹੜੀ ਗੜਾਈ ਕਰੀਦੀ ਉਹ ਨਹੀਂ ਪੂਰੀ ਹੋਣੀ, ਜਿਹੜੀ ਗੋਡੀ ਕਰੀਦੀ ਆ, ਬੀਜ ਰਹਿ ਗਿਆ, ਪਾਣੀ ਰਹਿ ਗਿਆ, ਵਾਈ ਖਾਦ 14,000 ਦਾ ਹੁਣ ਤੋੜਾ ਆਂਦਾ ਇਹਦਾ DAP ਦਾ, ਹਰ ਏਕੜ ਨੂੰ ਇੱਕ ਤੋੜਾ ਪਾਈਦਾ। 1.5 ਲੱਖ ਰੁਪਈਆ ਗੋਭੀ ਦਾ ਖਰਚਾ ਹੈ, ਤੇ ਅਸੀਂ ਆਨੇ ਉਹ ਜਿਹੜੀ ਗੋਡੀ ਕਰਾਈ ਦੀ ਉਹ ਹੀ ਪੈਸੇ ਪੂਰੇ ਹੋ ਜਾਣ ਤੇ ਅਸੀਂ ਬੜੇ ਬਹਾਦਰ ਹਾਂ। ਇੱਕ ਵੱਡੀ ਗੱਲ ਇਹ ਆ, ਬਾਹਰ ਦੇ ਬਾਰਡਰ ਬੰਦ ਕਰਤੇ ਨੇ। ਅੱਗੇ ਕੋਈ ਥੋੜੀ ਬਹੁਤੀ ਜਾਂਦੀ ਸੀ ਚੀਜ਼ ਆ, ਆਲੂ ਜਿਹੜੇ ਹੁਣ ਬਾਹਰ ਜਾਂਦੇ ਸੀ, ਤੋ ਵੇਖੋ ਹੁਣ ਬਾਹਰ ਨਹੀਂ ਜਾ ਰਿਹਾ, ਤੋ ਸਾਰਾ ਅਸਰ ਸਾਡੇ ਤੇ ਹੀ ਪਿਆ ਨਾ। ਹੁਣ ਜ਼ਿਮੀਦਾਰ ਨੂੰ 2500 ਰੁਪਏ ਦਾ ਤੋੜਾ ਘਰ ਪੈਲੀ 'ਚ ਪੈਂਦਾ ਹੈ, ਤੋ ਹੁਣ 1000 ਰੁਪਏ ਦਾ ਕੀ ਕਰੇਗਾ ਵਿਚਾਰਾ ਜ਼ਿਮੀਦਾਰ? ਹਾਂਜੀ, ਇਹ ਕਿੰਨੇ ਕਿਲੋ ਦਾ ਜੇ? ਭਾਜੀ ਇਹ ਤਾਂ 7-7 ਕਿਲੋ ਦੇ ਉੱਤੇ ਹੋਏ ਨੇ। ਇਹ ਕਿੰਨੇ ਕੁ ਨਿਕਲੇ ਜੇ ਇੰਨੇ? ਇਹ ਤਕਰੀਬਨ ਹੈ 3 ਕਿੱਲੇ। ਬਾਜ਼ਾਰ ਕੋਈ ਨਹੀਂ ਸੀ ਹੈਗਾ। ਇਹ ਨੇੜੇ ਆ ਜਾਓ, ਨੇੜੇ ਆ ਜਾਓ। ਕਿਆ ਕਿੱਲੇ ਭਾਈ ਦੀ 6 ਏਕੜ ਪੈਲੀ ਹੈ, ਸ਼ਲਜਮ ਲਾਏ ਨੇ ਇਹਨਾਂ ਨੇ। ਬਾਜ਼ਾਰ ਕੋਈ ਨਹੀਂ ਹੈਗਾ, 200-300 ਰੁਪਏ ਦਾ ਤੋੜਾ ਵੇਚਦਾ ਵੇ, ਤੇ ਉਹ ਕਹਿੰਦਾ ਅੱਜ ਤੇਜ਼ ਹੁੰਦੇ, ਅੱਜ ਤੇਜ਼ ਹੁੰਦੇ ਪੁੱਟਨੇ ਆ। ਫਿਰ ਬਾਜ਼ਾਰ ਕੋਈ ਨਹੀਂ ਤੇਜ਼ ਹੋਇਆ, ਤੇ ਭਾਈ ਇਹ ਹਾਲ ਹੋ ਗਿਆ। ਕਿੰਨੇ ਏਕੜ ਲਾਇਆ ਜੀ? 6 ਏਕੜ। 6 ਏਕੜ ਲਾਇਆ? ਹਾਂਜੀ, ਇੰਜ ਹੀ ਖਲੋਤਾ, ਇਹਦੇ ਵਿੱਚੋਂ ਗੋਂਗਲੂ ਇੱਕ ਵੀ ਨਹੀਂ ਆਇਆ। ਕਿੰਨੇ ਏਕੜ ਪੱਟ ਕੇ ਲਿਆਏ ਜੇ? ਉਹ ਭਾਜੀ ਇਹ ਤਾਂ ਪਟਨੇ ਕੀ ਆ, ਪੈਲੀ ਮੁਕੰਮਲ ਖਲੋਤੀ। ਬਾਜ਼ਾਰ ਹੀ ਕੋਈ ਨਹੀਂ ਹੈਗਾ। ਬਾਜ਼ਾਰ ਡਿੱਗਦਿਆਂ ਤੋੜਾ 300 ਰੁਪਏ ਅੱਜ ਮੈਂ ਖਰਚਾ ਮੰਡੀ ਲਿਆ ਕੇ, 300 ਰੁਪਏ ਤਾਜ਼ਾ ਖਰਚਾ ਮੰਡੀ ਲਿਆ ਕੇ ਤੋੜੇ ਤੇ, ਠੀਕ ਹੈ। 200 ਰੁਪਏ ਮਗਰ ਬਚਦਾ, 500 ਦਾ ਤੋੜਾ ਵਿਕੇ 200 ਬਚਦਾ, ਠੀਕ ਹੈ। ਤੇ 200 ਵਿੱਚ ਜ਼ਿਮੀਦਾਰ 50,000 ਕਿੰਜ ਪੂਰਾ ਕਰੇਗਾ? 200 ਵਿੱਚ ਤੋੜਾ ਨਿਕਲਦਾ। ਕੀ ਵਜ੍ਹਾ, ਕੀ ਸਮਝਦੇ ਹੋ? ਬਾਜ਼ਾਰ ਹੀ ਨਹੀਂ ਆ, ਮਾਲ ਵਿਕਦਾ ਹੀ ਨਹੀਂ ਪਿਆ। ਮਾਲ ਜ਼ਿਆਦਾ ਆ ਗਿਆ ਹੈ ਜਾਂ ਵੈਸੇ ਮਾਲ ਕੋਈ? ਜ਼ਿਆਦਾ ਨਹੀਂ ਹੈਗਾ, ਰੇੜੀਆਂ ਨਹੀਂ ਲੱਗਦੀਆਂ ਪਈਆਂ, ਰੇੜੀਆਂ ਲਗਾ ਗੋਗ ਲਾਈ ਜਾਂਦੇ ਸੀ, ਰੇੜੀਆਂ ਬੰਦ ਨੇ। ਅੱਛਾ, ਠੀਕ ਹੈ। ਬਾਜ਼ਾਰਾਂ ਦੇ ਵਿੱਚ ਗਾਹਕ ਹੀ ਕੋਈ ਨਹੀਂ ਹੈਗਾ। ਪੀਰਾ ਫੋਰਸ ਜਿੱਥੇ ਕੋਈ ਬਾਜ਼ਾਰ ਲੱਗਦੇ ਨੇ, ਉੱਥੇ ਹਮਲਾ ਕਰਕੇ ਸਾਰਾ ਕੁਝ ਚੁੱਕ ਕੇ ਲਾਈ ਜਾਂਦੇ ਨੇ। ਤੁਸੀਂ ਸਮਝਦੇ ਹੋ ਜਿਹੜੀਆਂ ਰੇੜੀਆਂ ਚੁੱਕੀਆਂ ਨੇ ਉਹ ਵੀ ਇੱਕ ਵਜ੍ਹਾ ਹੈ? ਸਾਡਾ ਤੇ ਕੰਮ ਹੀ ਇਹਨਾਂ ਦੇ ਨਾਲ ਹੈ ਨਾ। ਮਤਲਬ ਇੱਕ ਸਾਡਾ ਕੰਮ ਹੀ ਇਹਨਾਂ ਦੇ ਨਾਲ ਹੈਗਾ ਕਿ ਆਣਗੇ ਸਾਡੇ ਕੋਲ ਲੈਣਗੇ, ਵੇਚਣਗੇ। ਜਦੋਂ ਇਹ ਨਹੀਂ ਆਣਗੇ ਅਸੀਂ ਕਿਹਨੂੰ ਦੇਵਾਂਗੇ? ਭਾਜੀ 50,000 ਕੱਲਾ ਖਰਚਾ ਇਹ ਨਹੀਂ ਆ, 1.5 ਲੱਖ ਰੁਪਈਆ ਕਿੱਲੇ ਦਾ ਠੇਕਾ ਹੈ। 15-20 ਰੁਪਈਆ ਮਹੀਨਾ ਬਿੱਲ ਬੱਤੀ ਦਾ ਆਉਂਦਿਆ ਇਹਨਾਂ ਦਾ, ਬਿੱਲ ਤੇ ਟੈਕਸ ਬੇਬਾਨ। ਅੱਗੋਂ ਠੇਕਾ 1.5 ਲੱਖ ਹੈ, 50,000 ਇਹ ਕਿੱਥੇ ਕੰਮ ਜਾਂਦਾ? 6 ਮਹੀਨੇ ਦਾ 75,000 ਰੁਪਈਆ ਠੇਕਾ ਲਾ ਲਓ, ਉਹਦਾ ਬਿੱਲ ਲਾਓ। ਇਹ ਤੇ ਬਹੁਤ ਦੂਰ ਜਾਂਦਿਆ ਕੰਮ, ਕੱਲਾ 50,000 ਖਰਚਾ ਹੀ ਨਹੀਂ ਆ। ਇਸ ਵਾਰੀ ਕੋਈ ਖਰਚਾ ਵੀ ਪੂਰਾ ਹੋਏਗਾ? ਕੋਈ ਨਹੀਂ, ਕੋਈ ਠੇਕਾ ਪੂਰਾ ਹੁੰਦਾ ਨਜ਼ਰ ਆਉਂਦਾ? ਮੈਂ ਨਾ ਆੜਤੀ ਕੋ ਆਖਣਾ ਡੀਜ਼ਲ ਦੀ ਪੈਸੇ ਦੋ ਉਹਨਾਂ ਵਿੱਚ ਵਾਹ ਲਈਏ, ਹੋਰ ਕੋਈ ਸ਼ਾਇ ਲਾਈਏ, ਉਹ ਨਹੀਂ ਪੈਸੇ ਦੇਣ ਦਿਆ, ਪੂਰੇ ਆਖਣ ਦੇ ਹੁੰਦੇ।
ਉਹ ਤਾਂ ਚੀਜ਼ ਹੀ ਕੋਈ ਨਹੀਂ ਹੈ। ਉਤੋਂ ਉਹਨੇ ਕੀਤਾ ਵੀ ਸਸਤਾ ਚਲਾਨ ਜਿਹੜਾ 2000 ਦਾ 5 ਦਾ ਵੀ ਹੋਏਗਾ। 2000 ਦਾ ਸਭ ਤੋਂ ਛੋਟਾ ਚਲਾਨ ਹੈ, 5000 ਤੱਕ ਰਸ਼ਕੇ ਵਾਲੇ ਦਾ। ਰਸ਼ਕਿਆਂ ਨਾਲ ਆਖੀਦਾ ਮਾਲ ਲਾਦ ਨੂੰ ਆਂਦੇ ਭਾਈ ਚਲਾਨ ਭਰ ਲੋਗੇ ਤੇ ਲੱਦ ਲੈਣੇ, ਨਹੀਂ ਤੇ ਰਹਿਣ ਦਿੰਦੇ। ਅੱਛਾ, ਚਲਾਨ ਵੀ ਦਿਓਗੇ ਪਹਿਲੇ ਤੇ ਫਿਰ ਤੁਹਾਡਾ ਚਲਾਨ ਵੀ ਕਿਰਾਇਆ ਵੱਖਰਾ ਤੇ ਚਲਾਨ ਵੱਖਰਾ। ਚਲਾਨ ਲਾਜ਼ਮੀ ਹੈ? ਲਾਜ਼ਮੀ ਨੂੰ ਬਚਤ ਹੀ ਨਹੀਂ ਹੈ। ਅੱਛਾ, ਉਹ ਲਾਲ ਪੁਲ ਤੇ ਲੈਣਾ ਤੇ ਮੁਗਲਪੁਰੇ ਇਧਰ ਦੀ ਜੀਟੀ ਰੋਡ ਤੇ ਆਓ ਤੇ ਗੁਜਰਵਾੜੇ ਉੱਥੇ ਖਲੋਤੇ ਨੇ, ਉਸੇ ਟਾਈਮ ਚਲਾਨ ਪੱਕਾ ਹੈ। ਕੋਈ ਕਿਸਾਨ ਕਾਰਡ ਜਾਂ ਜਿਹੜੇ ਉਹ ਸਕੀਮਾਂ ਆਈਆਂ ਸਨ ਤੁਹਾਨੂੰ ਕੋਲ ਤੋਂ ਫਾਇਦਾ ਵੀ ਹੋਇਆ? ਸਾਡੇ ਇਲਾਕੇ 'ਚ ਕਿਤੇ ਕਿਸਾਨ ਕਾਰਡ ਕੀ ਉਂਝ ਕਾਰਡ ਨਹੀਂ ਕੋਈ ਗਿਆ ਤੇ ਕਿਸਾਨ ਕਾਰਡ ਕਿੱਥੇ ਜਾਣਾ। ਅੱਛਾ, ਕੋਈ ਟਰੈਕਟਰ ਵਗੈਰਾ ਵਾਲੀ ਵੀ ਨਹੀਂ ਸਕੀਮ ਆਈ? ਉਹ ਸਿਰਫ ਮਲਿਆ ਜਮਾਤਾਂ ਵਾਲੇ ਬੰਦੇ ਦੇ ਨਿਕਲੇ ਨੇ। ਹਾਂ, ਜਿਹੜੇ ਨੂਨ ਲੀਗ ਦੇ ਬੰਦੇ ਉਹਨਾਂ ਦੇ ਨਿਕਲੇ ਨੇ। ਜਿੰਨਾ ਵੀ ਰਕਬਾ ਦੇ ਵਿੱਚ ਇੱਕ ਬੰਦੇ ਦਾ ਟਰੈਕਟਰ ਨਹੀਂ ਨਿਕਲਿਆ। ਅੱਛਾ, ਤੇ ਇੱਕ ਕੋ ਕਿਸੇ ਕਿਸਾਨ ਕਾਰਡ ਨਹੀਂ ਹੈ। ਤੇ ਬਿੱਲਾਂ ਦੀ ਵਜ੍ਹਾ ਤੋਂ ਟੂਲ ਵੀ ਕਟੀਜੇ ਨੇ। ਅੱਛਾ, ਨਹੀਂ ਤੇ ਮੇਰਾ ਪਿੰਡ ਮੌਜੋਗੇ ਉੱਥੇ ਆ ਕੇ ਵੇਖ ਲੈਣ। ਨਹੀਂ ਤੇ ਇਹ ਤਾਂ ਕਿਸਾਨ ਹੀ ਦੱਸੇਗਾ ਉਹਨੂੰ ਰੇਟ ਤੋਂ ਕਿੰਨਾ ਮੁਤਮਿਨ ਹੈ। ਇਹ ਪਹਿਲੇ 500 ਦਾ ਵੀ ਸੀ ਭਾਈ। ਅੱਛਾ, 2000 ਦੇ ਵਿੱਚ ਆਵੇ, 2200 ਦੇ ਵਿੱਚ ਆਵੇ, ਹੁਣ ਅੱਜ 1300 ਦੇ ਵਿੱਚ ਆਵੇ। ਇਹ ਕਿਸਾਨ ਦਾ ਖਰਚਾ ਕਿੰਨਾ ਵੈਸੇ ਇਹਦੇ ਤੇ? ਕਿਸਾਨ ਦਾ ਖਰਚਾ ਬੇਸ਼ੁਮਾਰ ਨੇ, ਤੈਨੂੰ ਪਤਾ ਹੋਵੇ ਵਾਹ ਮਰੀ ਪਈ ਹੈ। ਅੱਛਾ, ਨਹੀਂ ਕੋਈ ਵਾਹ ਨਹੀਂ ਬਚਿਆ। ਨਹੀਂ ਤੁਸੀਂ ਸਮਝਦੇ ਹੋ ਬਤਾਉਂ ਦਾ ਰੇਟ ਠੀਕ ਮਿਲ ਰਿਹਾ ਅੱਜ? ਅੱਗੇ ਨਿਸਬਤ ਬਿਹਤਰ ਹੈ ਭਾਈ ਅੱਜ। ਅੱਛਾ, 2000 ਦੇ ਵਿੱਚ ਨੇ, 800 ਤੋਂ ਵੀ ਵਿਕੇ ਨੇ, ਇਹ 900 ਦੇ ਵੀ, 1000 ਦੇ ਵੀ, ਅੱਜ 1300 ਰੁਪਏ ਦੇ ਵਿਕੇ ਨੇ। ਇਹ ਪਬਲਿਕ ਨੇ ਵੇਚਣੇ ਹੁੰਦਾ, ਪਬਲਿਕ ਨੇ ਰੇਟ ਤਾਂ ਕਰਨਾ ਹੁੰਦਾ, ਪਬਲਿਕ ਨੇ ਥੱਲੇ ਕਰਨਾ ਹੁੰਦਾ ਰੇਟ। 800 ਤੋਂ ਲੈ ਕੇ ਤੇ 700 500 ਤੱਕ ਵਿਕਦੇ ਨੇ ਗੋਂਗਲੂ ਇੱਥੇ। ਜੈਸੀ ਚੀਜ਼ ਗੋਂਗਲੂ ਵਾਲੇ ਤਾਂ ਵਿਚਾਰੇ ਕਿਸਾਨ ਰੋ ਰਹੇ ਨੇ ਇੱਥੇ। ਜਦੋਂ ਗੋਂਗਲੂ ਵਾਲੇ ਕਿਸਾਨ 6000 ਦਾ 7000 ਦਾ ਵੇਚ ਕੇ ਜਾਂਦੇ, ਉਦੋਂ ਕਿੱਥੇ ਜਾਂਦੇ ਨੇ? ਹੁਣ ਤਾਂ ਦੇ ਨੇ ਖਰਚਾ ਵੀ ਨਹੀਂ ਪੂਰਾ ਹੋਇਆ। ਇਸੇ ਤਰ੍ਹਾਂ ਹੀ ਆ ਨਾ, ਬਸ ਚਲਾਨ ਨਾਲੋਂ ਥੋੜਾ ਪਰਹੇਜ਼ ਹੋਵੇ ਫੇਰ ਨਹੀਂ ਮਰਦਾ। ਜੇ 2000 ਦੇ ਭਾਈ ਹੋ ਰਹੇ ਨਾ ਉਹ ਜ਼ਿਆਦਾ। ਹਾਂ, ਮਾੜਾ ਬੰਦੇ 2000 ਰੁਪਏ ਖਾਲੀ ਕਿਰਾਏ, 2500 3000 ਰੁਪਏ ਖਾਲੀ ਕਿਰਾਇਆ ਹੈ। ਫਿਰ ਉਹ ਪਿਆਲੀਆਂ ਦੇ ਖਰਚੇ ਚਲਾਨ ਹੋ ਜਾਂਦਾ ਵੇ, ਉਹ ਜਾ ਉੱਥੇ ਮਰ ਜਾਂਦਾ। ਉੱਥੇ ਮਰ ਜਾਂਦਾ। ਉਹ ਘੰਟਾ ਸਬਜ਼ੀ ਲਿਆਂਦੇ ਹੋਰ ਰੇਟ ਦਾ ਟੁੱਟ ਜਾਂਦਾ ਵੇ। ਵੇਖੋ ਨਾ ਹੁਣ ਸਾਰੇ ਤੁਸੀਂ ਇੱਕ ਵਾਟਰ ਭਾਈ ਨੇ ਫੜ ਲਿਆ, ਉਹਨੂੰ 2000 ਚਲਾਨ ਕੀਤਾ ਉਹਨੇ, ਠੀਕ ਹੈ। ਉਹ ਘੰਟਾ ਦਾ ਉੱਥੇ ਭਜਾਏਗਾ, ਪਹਿਲੇ ਚਲਾਨ ਕਰੇਗਾ, ਫਿਰ ਚਲਾਨ ਉਤਾਰ ਕੇ ਆਓ, ਠੀਕ ਹੈ, ਫਿਰ ਵਿਚਾਰਾ ਆਏਗਾ। ਉਹ ਹੁਣ ਟਾਈਮ ਹੁੰਦਾ ਮੁਕਰਰ ਕੋਈ ਹੁੰਦੇ ਕਿ ਰੇਟ ਸੇ ਹੁੰਦਾ ਸੌਦੇ ਦਾ, ਉਹ ਰੇਟ ਘੱਟ ਦਾ ਵੱਧ ਰਹਿੰਦਾ। ਇਹ ਕਿਸਾਨਾਂ ਦਾ ਚਲਾਨ ਪੱਕਾ ਹੀ ਕਰ ਦਿੱਤਾ। ਪੱਕਾ ਚਲਾਨ ਹੋਇਆ, ਹਰ ਓਵਰਲੋਡ ਹੋਣਾ ਬਿੱਲਾ ਨਾਗਾ ਚਲਾਨ ਦੇਖੋ ਨਾ, ਸਾਡਾ ਕਿਸਾਨ ਅਸਲੋਂ ਫੇਰ ਤੋਂ ਕਮਜ਼ੋਰ ਹੋ ਗਿਆ। ਬਿੱਲਾ ਨਾਗਾ ਚਲਾਨ ਹੋ ਰਿਹਾ 2000 ਰੁਪਏ। ਮੂਲੀਆਂ ਲਾਈਆਂ ਤੁਸੀਂ? ਕਿੰਨੇ ਏਕੜ ਲਾਈ ਫਸਲ? 2 ਏਕੜ ਲੱਗੀ 2 ਏਕੜ। ਕੀ ਸੂਰਤ ਹਾਲ ਰੇਟ ਮਿਲ ਰਿਹਾ ਤੁਹਾਨੂੰ? ਜੀ ਰੇਟ ਜੇ ਮਿਹਨਤ ਵਾਲ ਵੇਖੀਏ ਤਾਂ ਫਿਰ ਨਹੀਂ ਮਿਲ ਰਿਹਾ। ਅੱਛਾ, ਹਾਂਜੀ, ਦੋਸਤਾਂ ਦਾ ਸ਼ੁਕਰ ਮਾਗਦਾ ਦਿਹਾੜੀ ਬਾਜ ਇਹ ਮੂਲੀ ਦਾ ਤੋੜਾ ਹੁੰਦਾ ਹੈ ਜਾਂ ਕਿਲੋ ਦੇ ਹਿਸਾਬ ਨਾਲ ਹੁੰਦਾ, ਕਿਵੇਂ ਇੱਥੇ ਮਿਲਦੀ? ਇਹ ਗੱਟੇ ਦੇ ਹਿਸਾਬ ਨਾਲ ਵਿਕਦੀ। ਅੱਛਾ ਜੀ, ਕੀ ਰੇਟ ਕੀ ਮਿਲ ਰਿਹਾ ਤੁਹਾਨੂੰ? 110 100 110 ਪਿੱਛੇ ਮਿਹਨਤ ਜ਼ਿਆਦਾ, ਹਾਂ, ਕੁੱਟਣਾ ਧੋਣਾ ਬੰਨਣਾ, ਇੱਥੋਂ ਤੱਕ ਲੈ ਕੇ ਉਹਨਾਂ 3000 3500 ਰੁਪਇਆ ਕਿਰਾਇਆ ਰਕਸ਼ੇ ਦਾ, ਤੇ ਇਸ ਕਰਕੇ ਮਸਾਂ ਖਰਚੇ ਪੂਰੇ ਹੁੰਦੇ ਨੇ। ਕਿੰਨੀ ਵਾਈ ਕਰਦੇ ਹੋ ਤੁਸੀਂ? ਵਾਹੀ ਅਸੀਂ ਕਰਨੇ 25 ਕਿੱਲੇ ਹੈਗੇ ਆਪਣੇ। ਬਾਕੀ ਕੀ ਲਾਇਆ ਜੇ? ਉਹ ਸਾਰੇ ਆਲੂ ਲਾਏ ਨੇ। ਆਲੂਆਂ ਦੇ ਤਾਂ ਬੜੇ ਮੰਦੇ ਹਾਲਾਤ ਨੇ ਜੀ। ਕੋਈ ਸ਼ੁਰੂ ਕੀਤੀ ਜਾਂ ਆਲੂ ਨੂੰ ਹੱਥ ਲਾਇਆ ਜਾਂ ਆਲੀ ਜੀ ਕਿ ਨਹੀਂ ਅਜੇ ਕੱਚੇ ਨੇ ਥੋੜੇ। ਹਾਂ, ਇਹ ਕੱਚੇ ਨੇ। ਪੱਕੀ ਪਟਾਈ ਕਰੋਗੇ ਫਿਰ ਤੁਸੀਂ? ਵੇਟ ਕਰ ਰਹੇ ਜੇ ਅੱਗੇ ਹਾਲਾਤ ਵੇਖ ਰਹੇ ਬਸ ਹੋ? ਵੇਖ ਰਹੇ ਖਰਚੇ ਤੇ ਪੂਰੇ ਹੋਣ। ਹੁਣ ਤੁਸੀਂ 2 ਫਸਲਾਂ ਲਾਈਆਂ ਨੇ, ਆਲੂ ਤੇ ਸਿਰਫ ਮੂਲੀ। ਜੀ, ਮੂਲੀ ਦੀ ਵੇਚਲਾਨ ਚ ਕੀ ਗਮਾ ਸੀ? ਮੂਲੀਆਂ ਦੇ ਵੇਖੋ ਜੀ, ਮਿਹਨਤ ਇਹਨਾਂ ਦੇ ਜ਼ਿਆਦਾ ਮੂਲੀਆਂ ਦੇ। ਅੱਛਾ, ਸਵੇਰ 6 ਵਜੇ ਪੈਲੀ ਅੱਪੜ ਜਾਣਾ, ਤਰੇਲ ਜ਼ਿਆਦਾ ਹੁੰਦੀ ਤੁਹਾਨੂੰ ਪਤਾ, ਠੰਡ ਜ਼ਿਆਦਾ, ਇਸ ਕਰਕੇ ਬੜੀ ਮਿਹਨਤ ਕਰਨੀ ਪੈਂਦੀ ਇਹਨਾਂ ਦੀ, ਪਰ ਅੱਗੋਂ ਰੇਟ ਨਹੀਂ ਸਹੀ ਮਿਲ ਰਿਹਾ। ਸਵੇਰ 6 ਵਜੇ ਪਹੁੰਚ ਜਾਂਦੇ ਜੀ, ਮਿਹਨਤ ਪੂਰੀ ਹੈ ਮੂਲੀ ਤੇ ਵੀ? ਮਿਹਨਤ ਪੂਰੀ। ਆਲੂ ਤੇ ਕਿੰਨੀ ਕੁ ਮਿਹਨਤ ਹੈ? ਆਲੂ ਤੇ ਇਹ ਕਿ ਚਲੋ ਬੰਦਾ ਧੁੱਪ ਚੜੀ ਜਾ ਕੇ ਸਪਰੇਅ ਕਰ ਲੈਂਦਾ ਜਾਂ ਪਾਣੀ ਲਾ ਲੈਂਦਾ, ਪਰ ਇਹ ਫਸਲ ਐਸਾ ਮੂਲੀ ਦਾ ਕਿ ਸਵੇਰ ਜਾਣਾ ਪੈਂਦਾ ਤੇ 2 ਵਜੇ ਤੋਂ ਪਹਿਲਾਂ ਰਕਸ਼ੇ ਦਾ ਫੇਰਾ ਬਣਾ ਕੇ ਲਿਆਉਣਾ ਪੈਂਦਾ ਮੰਡੀ। ਤੁਸੀਂ ਕੀ ਸਮਝਦੇ ਹੋ ਕਿਸਾਨ ਦੀ ਮਿਹਨਤ ਦਾ ਵੀ ਮੁੱਲ ਲੱਭ ਜਾਂਦਾ ਮੰਡੀ ਜੀ ਚੋਂ? ਨਹੀਂ ਲੱਭਦਾ। ਕੋਈ ਕਿਸਾਨ ਕਾਰਡ, ਕੋਈ ਟਰੈਕਟਰ ਵਾਲੀ ਸਕੀਮ ਕੋ ਫਾਇਦਾ ਹੋਇਆ ਤੁਹਾਨੂੰ ਇਹਦੇ ਤੋਂ? ਜੀ ਨਹੀਂ ਕੋਈ। हुकूमत की पॉलिसी तो मुतमिन? जी नहीं, देखो जी कोई किसी फसल का रेट होएगा तो सानू कोई शायद बचेगी तो फिर ही है जी। इस तरह हम ना कुछ है पल्ले पा रही, मजदूरी भी 700-800 रुपया की मजदूरी आई दिन जी महंगाई करते हैं।
ਦਿਨ ਮੰਡੀ ਆਏ ਹੋ, ਕੀ ਕਰਦੇ ਹੋ ਤੁਸੀਂ? ਕਿਸਾਨ ਹੋ, ਤਾਜਰ ਹੋ? ਸਾਹਿਬ ਮੈਂ ਲੋਡਰ ਰਕਸ਼ਾ ਚਲਾਉਂਦਾ ਵਾਂ ਅੱਛਾ, ਲੋਡਰ ਰਕਸ਼ਾ ਦੇ। ਕਿ ਸਬਜ਼ੀਆਂ ਲੈ ਕੇ ਆਉਂਦਾ ਮੰਡੀ ਜ਼ਿੰਮੇਦਾਰਾਂ ਦੀ। ਠੀਕ ਹੋ ਗਿਆ। ਅਸੀਂ ਲੈਂਦੇ ਹਾਂ ਵਾਘੇ ਬਾਰਡਰ ਤੋਂ 2500 ਰੁਪਏ ਕਿਰਾਇਆ। ਅੱਛਾ ਸਾਹਿਬ 2000 ਦਾ ਚਲਾਨ ਹੈ ਤੇ 100% ਕਹਿੰਦੇ ਚਲਾਨ ਭਰਨ ਵਾਲਾ ਫੀਸ ਲੈ ਲੈਂਦਾ। ਅੱਛਾ ਤੇ ਸਾਨੂੰ ਤੇਲ ਦਾ ਖਰਚਾ ਪਾ ਕੇ ਵੀ ਕਈ ਦਫਾ ਸਾਨੂੰ ਹੱਥੋਂ ਦੇਣੇ ਪੈਂਦੇ ਆ। ਅੱਛਾ, ਇਹ ਮੰਡੀ 'ਚ ਅਸੀਂ ਜਿੰਦੇ ਕੋਲ ਹੀ ਸੁਣ ਰਹੇ ਹੋ, ਕਹਿ ਰਹੇ ਹਾਂ ਕਿਉਂਕਿ ਇੱਕ ਤਾਂ ਇਹ ਲੋਡਰ ਰਕਸ਼ੇ ਦੀ ਸਾਰੀ ਗੱਲ ਹੈ, ਸਮਾਨ ਭਰਿਆ ਹੁੰਦਾ ਹਾਂਜੀ। ਤੇ ਤੁਹਾਨੂੰ ਚਲਾਨ ਲਾਜ਼ਮੀ ਕਰਦੇ ਨੇ। ਚਲਾਨ ਸਾਹਿਬ ਜੀ ਜਦੋਂ ਉਹਨਾਂ ਨੇ ਵੇਖਣਾ ਲੋਡ ਰਕਸ਼ਾ ਆ ਰਿਹਾ ਹੈ ਲੋਡ ਹੋ ਕੇ ਚਲਾਨ ਉਹਨਾਂ ਨੇ ਲਾਜ਼ਮੀ ਕਰਨਾ, ਮਾਫੀ ਕੋਈ ਨਹੀਂ ਹੈਗੀ। ਕਿੰਨੇ ਦਾ ਚਲਾਨ ਕਰਦੇ ਨੇ? 2000 ਰੁਪਏ ਦਾ ਸਾ ਚਲਾਨ ਹੈ, 100 ਭਰਨਾ ਲੈ ਲੈਂਦਾ। ਅੱਛਾ ਹਾਂਜੀ 2100 ਰੁਪਏ ਸਾਹਿਬ ਟੋਟਲ ਬਣਦਾ। ਕੀ ਸਮਝਦੇ ਹੋ ਹੁਕੂਮਤ ਦੇ ਕੰਮਾਂ ਤੋਂ ਕੋਈ ਮੁਤਮਿਨ ਹੋ ਕਿ ਕੋਈ ਸੂਰਤ ਹਾਲ ਨਜ਼ਰ ਆਉਂਦੀ ਹੈ? ਸਰ ਜੀ ਸੂਰਤ ਹਾਲ ਦੇ ਹੈ ਕਿ ਮਜ਼ਦੂਰ ਬੰਦੇ ਨੂੰ ਲੀਫ ਦਿੱਤਾ ਜਾਵੇ, ਚਲਾਨ ਥੋੜਾ ਕਰ ਦਿੱਤਾ ਜਾਵੇ। ਕਿੰਨਾ ਚਲਾਨ ਹੋਣਾ ਚਾਹੀਦਾ ਵੈਸੇ? 200-250 ਕਰ ਦੇਵੇ, 500 ਕਰ ਦੇਵੇ, ਇਸ ਤੋਂ ਵੱਧ ਨਹੀਂ ਹੋਣਾ ਚਾਹੀਦਾ। ਬਿਲਕੁਲ ਠੀਕ ਹੈ। ਹਾਂਜੀ ਵੀ 200 ਦਾ ਚਲਾਨ ਹੋਣਾ ਚਾਹੀਦਾ ਗਰੀਬ ਆਦਮੀ ਨੂੰ। ਹਾਂਜੀ ਪਹਿਲੇ ਵੀ ਇੰਨੇ ਹੁੰਦਾ ਸੀ ਤੇ ਅਸੀਂ ਬਰਦਾਸ਼ਤ ਕਰਦੇ ਹਾਂ, ਕੋਈ ਗੱਲ ਨਹੀਂ, ਆਪਾਂ ਰੋਜ਼ ਹੋਈ ਜਾਵੇ ਚਲਾਨ ਬਰਦਾਸ਼ਤ ਕਰ ਲੈਂਦੇ 200-250 ਦਾ। ਇਹ ਨਹੀਂ ਹੁੰਦਾ 2000 ਦਾ ਨਹੀਂ। ਤੇ ਬਾਕੀ ਇਹ ਦੱਸੋ, ਕਿਉਂਕਿ ਤੁਸੀਂ ਤਾਂ ਚਲੋ ਸਬਜ਼ੀਆਂ ਖਾਣੀਆਂ ਵੀ ਹੁੰਦੀਆਂ ਨੇ, ਹਾਂਜੀ। ਹਰ ਸ਼ੈ ਸਸਤੀ ਹੋਈ ਵੀ, ਕੀ ਸਮਝਦੇ ਹੋ? ਠੀਕ ਹੈ ਆਵਾਮ ਵਾਸਤੇ? ਆਵਾਮ ਵਾਸਤੇ, ਖਾਣ ਵਾਲੇ ਵਾਸਤੇ ਠੀਕ ਹੈ, ਜ਼ਿਮੀਂਦਾਰ ਵਾਸਤੇ ਠੀਕ ਨਹੀਂ ਹੈਗਾ ਸਾਹਿਬ। ਹੁਣ ਇੱਕ ਆਲੂ ਦੇ ਏਕੜ ਦੇ ਖਰਚਾ ਠੇਕਾ ਤੋਂ ਇਲਾਵਾ ਕਮ ਸੇ ਕਮ 1.5-2 ਲੱਖ ਰੁਪਏ ਖਰਚਾ ਹੈ। ਹਾਂ ਬਿਲਕੁਲ। ਤੇ 70-80 ਤੋੜੇ ਨਿਕਲਦੇ ਨੇ, 1000 ਰੁਪਏ ਨਾਲ ਕੈਲਕੂਲੇਟਰ ਕੱਢ ਲਓ, ਉਹਦਾ ਖਰਚਾ ਨਹੀਂ ਪੂਰਾ ਹੁੰਦਾ। 1 ਲੱਖ ਰੁਪਏ ਇੱਕ ਕਿੱਲੇ ਤੇ ਲਾਸ ਹੈ ਉਹਨੂੰ, ਜ਼ਿਮੀਂਦਾਰ ਨੂੰ। ਇਹ ਮੂਲੀਆਂ ਦਾ ਖਰਚਾ, ਇਹ ਧੁਆਈ ਜਨਾਬ ਇਹਨਾਂ ਨੂੰ ਨਹੀਂ ਹੁੰਦੀ ਬਿਲਕੁਲ। ਲੇਬਰ ਜਿਹੜੀ ਧੋਂਦੀ ਆ, ਬੀਜ ਲੱਗਾ, ਪੈਲੀ ਨੂੰ ਵਵਾ ਕੀਤੀ ਆ, ਖਾਦਾਂ ਪਾਈਆਂ, ਪਾਣੀ ਲਾਏ, ਉਹ ਸਾਰਾ ਸੈਪਰੇਟ ਹੈਗਾ। ਪਿੱਛੇ ਗੱਲ ਖਰਚਾ, ਇਹ ਧੋਣ ਦਾ ਵੀ ਖਰਚਾ ਨਹੀਂ ਪੂਰਾ ਹੁੰਦਾ। ਆ ਸਾਰਾ ਢੇਰੀ ਤੁਹਾਡੀ ਲੱਗੀ ਪਈ ਗੋਭੀ ਦੀ? ਸਾਰਾ ਸਾਡੀ ਆਪਣੀ ਲੱਗੀ ਸਾਰੀ। ਤੇ ਕੀ ਸੂਰਤ ਹਾਲ ਹੈ ਗੋਭੀ ਦੀ? ਗੋਭੀ ਦਾ ਕੁਛ ਨਾ ਪੁੱਛੋ, 1 ਮਹੀਨਾ ਹੋ ਗਿਆ। ਅੱਧੀ ਤੇ ਅਸੀਂ ਪੈਲੀਆਂ 'ਚ ਕੁਤਰ ਦਿੱਤੀ ਹੈ, ਜਿਹੜੀ ਇੱਥੇ ਮੰਡੀ ਜਾਂਦੀ ਹੈ ਕੌਡੀਆਂ ਦੇ ਭਾਅ ਵਿਕਦੀ ਹੈ ਪਈ। ਤੇ ਘਾਟੇ ਦਿਨ ਬ ਦਿਨ ਸਾਨੂੰ ਇੰਨੇ ਕੁ ਪੈਂਦੇ ਨੇ ਪਏ, ਅਸੀਂ 50 ਰੁਪਏ ਧੜੀ ਪਾਉਂਦੇ ਆ ਤਾਂ ਵੀ ਨਹੀਂ ਵਿਕਦੀ ਪਈ। ਕੁਛ ਸਾਡੇ ਨਾ ਵਿਕਣ ਦੀ ਇਹ ਸਾਡੇ ਦੀ ਵਜ੍ਹਾ ਇਹ ਵੇ, ਸਾਡੇ ਕੋਲ ਇੱਥੇ ਕੂੜੇ ਦਾ ਢੇਰ ਬੜਾ ਵੱਡਾ ਲੱਗਾ ਰਹਿੰਦਾ। ਪਹਿਲੇ ਤੇ ਮਾਰਕੀਟ ਕਮੇਟੀ ਦੇ ਅੰਡਰ 'ਚ ਸੀ, ਉਹ ਜਲਦੀ ਸਫਾਈ ਕਰਾ ਦਿੰਦੇ ਸਨ। ਹੁਣ ਕਾਰਪੋਰੇਸ਼ਨ ਦੇ ਅੰਦਰ ਦੇ ਵਿੱਚ ਹੈਗਾ, ਹੁਣ ਕੋਈ ਕੂੜਾ ਚੁੱਕਣ ਨਹੀਂ ਆਉਂਦਾ। ਸਵੇਰ ਨੂੰ ਬਹੁਤ ਵੱਡਾ ਢੇਰ ਆ ਪਿਛਲੇ ਗੇਟ ਦੇ ਅੱਗੇ ਲੱਗਾ ਹੁੰਦਾ। ਕੁਛ ਇਹਦੀ ਵਜ੍ਹਾ ਤੋਂ ਸਾਡੇ ਕੋਲ ਕਸਟਮਰ ਨਹੀਂ ਖਲੋਂਦੇ। ਤੇ ਮਿਹਰਬਾਨੀ ਕਰੋ, ਹਕੂਮਤ ਅੱਗੇ ਅਪੀਲ ਕਰਨੇ ਆ ਪੁਰਜ਼ੋਰ। ਅੱਛਾ ਬਜ਼ੁਰਗੋ, ਇਹ ਕਿਹੜੀ ਕਿਹੜੀ ਕਿਸਮ ਦਾ ਆਲੂ ਪਿਆ ਤੁਹਾਡੇ ਕੋਲ? ਆਲੂ ਪਿਆ ਹੈਗਾ, ਜਿੰਨੇ ਇਸ ਆਲੂ ਦਾ ਨਾਮ ਹੈਗਾ ਗੋਲਾ ਸ਼ੈਂਟਾ। ਚਿਪਸ ਦਾ ਕੰਮ, ਉਹਦਾ ਨਾਮ ਹੈਗਾ ਪੈਪਸੀ ਲਾਲ LR ਗੋਲਾ। ਅੱਛਾ ਜੀ। ਤੇ ਉਹ ਜਿਹੜਾ ਅੱਗੇ ਪਿਆ, ਜਿਹੜਾ ਚਿੱਟਾ ਚਿੱਟਾ ਲੱਗ ਰਿਹਾ ਉਹ ਜ਼ਿਆਦਾ, ਚਿੱਟਾ ਜਿਹੜਾ ਲੱਗ ਰਿਹਾ ਨਾ, ਉਹ ਨਵਾਂ ਆਲੂ ਹੈ। ਇਹਨਾਂ 'ਚ ਸਭ ਤੋਂ ਅੱਛਾ ਆਲੂ ਕਿਹੜਾ ਜੀ? ਸਾਰੇ ਅੱਛੇ ਨੇ। ਅੱਛਾ, ਸਾਰੇ ਵੈਰੀ ਗੁੱਡ। ਇਹ ਪੈਪਸੀ ਵੀ ਵੈਸੇ ਚਿਪਸ ਵਾਲਾ ਹੀ ਹੁੰਦਾ ਹੈ? ਪੈਪਸੀ ਵੀ ਚਿਪਸ ਵਾਲਾ ਵੈਰੀ ਗੁੱਡ ਬਣਦੀ ਹੈ ਜੀ। ਇਹਦੇ 'ਚ ਘਰ ਜਿਹੜੀ ਹਾਂਡੀ ਬਣਦੀ ਉਹ ਵਾਲਾ ਆਲੂ ਕਿਹੜਾ ਜੀ? ਘਰ ਦੀ ਹਾਂਡੀ ਬਣਦੀ ਹੈ ਲਾਲ ਆਲੂ ਉਹ ਲਾਲ ਆਲੂ ਹੈ ਜੀ। ਤੇ ਰੇਟ ਕਿੰਦਾ ਹੈਗਾ ਜੀ? ਰੇਟ ਸਾਰੇ ਸਸਤੇ ਹੋਏ ਨੇ ਇਸ ਟਾਈਮ। ਕਿਸੇ ਦਾ ਵੀ ਰੇਟ ਨਹੀਂ ਬਣਿਆ? ਨਹੀਂ, ਰੇਟ ਸਾਰੇ ਇਸ ਟਾਈਮ ਸਸਤੇ ਨੇ, ਹਲਡ ਹੋਏ ਪਏ ਨੇ ਰੇਟ ਇਹਨਾਂ ਦੇ। ਇਹ ਤਾਂ ਬੜਾ ਰੈੱਡ ਡਾਇਮੰਡ ਕਹਿੰਦੇ ਸਨ ਇਸ ਆਲੂ ਨੂੰ, ਜਿਹੜਾ ਲਾਲ ਆਲੂ ਇਹ ਕਦੀ ਹੁੰਦਾ ਸੀ ਜਦੋਂ ਥੋੜਾ 10000 ਦਾ ਵਿਕਦਾ ਸੀ, ਜਦੋਂ 500-600 ਰੁਪਏ ਧੜੀ ਵਿਕਦੇ ਸਨ। ਅੱਛਾ, ਹੁਣ ਇਹ ਬਹੁਤ ਹਲਡ ਹੋਏ ਨੇ। ਕੀ ਸਮਝਦੇ ਹੋ ਕੀ ਵਜ੍ਹਾ ਹੈ, ਕਿਉਂ ਇਹਨਾਂ ਰੇਟ? ਇਹ ਅੱਲਾ ਦੇ ਕੰਮ ਨੇ, ਇਹ ਨਿਜ਼ਾਮ ਅੱਲਾ ਦਾ ਹੈ। ਅੱਲਾ ਸ਼ਹਿਨशाह ਵੇ। ਹਾਂਜੀ, ਕਿਸੇ ਬੰਦੇ ਦਾ ਕੋਈ ਕੰਟਰੋਲ ਨਹੀਂ ਹੈ, ਬੰਦੇ ਦੇ ਸਾਹ ਵੀ ਆਪਣੇ ਨਹੀਂ ਹੈ ਜਿਹੜੇ ਅਸੀਂ ਲੈ ਰਹੇ ਹਾਂ। ਇਹ ਵੀ ਅੱਲਾ ਦੀ ਜ਼ਾਤ ਪਾਣੀ ਦੇ ਬਟਨ ਥੱਲੇ ਕਿੰਨਾ ਤੋਂ ਕੜਮ ਸਲੈਪਾਂ ਉੱਤੇ ਤੇ ਬੰਦਾ ਨਵਾਂ ਸਾਲ ਤੇ ਚੜ ਗਿਆ, ਲੋਕਾਂ ਵਾਸਤੇ ਹਰ ਸ਼ੈ ਸਸਤੀ ਹੋ ਗਈ। ਕਿਸਾਨਾਂ ਦੇ ਕੀ ਬਾਰੇ ਕੀ ਕਹੋਗੇ? ਕਿਸਾਨਾਂ ਦੇ ਬਾਰੇ ਉਹਨਾਂ ਦੇ ਅੱਲਾ ਮਾਲਕ ਹੈ। ਅੱਛਾ, ਸਾਰੇ ਦਾ ਅੱਲਾ ਮਾਲਕ, ਤੁਹਾਡਾ ਵੀ ਸਾਡਾ ਵੀ, ਜਿਹਨੇ ਸਾਡੇ ਸਾਹ ਚਲਾਏ ਨੇ, ਸਾਨੂੰ ਜਿੰਨਾ ਸਪੇਅਰ ਪਾਰਟ ਲਾਇਆ ਹੈ, ਸਾਰਾ ਜਿਹੜਾ ਨਾ ਆਲਾ ਤੋਂ ਆਲਾ ਹੈ। ਇਹ ਸੂਰਤ-ਹਾਲ ਜੋ ਹੁਣ ਆਲੂਆਂ ਦੀ ਬਣੀ ਹੈ, ਪਹਿਲੇ ਤੁਸੀਂ ਦੇਖੀ ਸੀ ਜ਼ਿੰਦਗੀ 'ਚ ਕਦੀ? ਆਲੂ ਇਹ 32 ਰੁਪਏ ਮਨ ਤੋਲੇ ਵੇਚੇ ਨੇ, ਮੈਂ 32 ਰੁਪਏ ਮਨ। ਅੱਛਾ, ਹਾਂਜੀ। ਇਹ ਕਿਹੜੇ ਦੌਰ ਦੀ ਗੱਲ? ਇਹ ਕੋਈ ਹੋਏਗੀ, ਮੈਂ ਕੋਈ 35 ਸਾਲ ਪੁਰਾਣੀ ਗੱਲ। ਆਲੂ ਤਾਂ ਵੈਸੇ ਹੀ ਹਰ ਸਾਲ ਉਤਾਰ ਚੜਾਓ ਰਹਿੰਦਾ ਹੈ, ਲੇਕਿਨ ਇਸ ਵਾਰੀ ਤਾਂ ਕੁਝ ਜ਼ਿਆਦਾ ਹੀ ਨਹੀਂ ਦੇਖ ਰਹੇ ਹੋ ਤੁਸੀਂ? ਇਹ ਅੱਲਾ ਦਾ ਕਾਨੂੰਨ ਹੈ, ਸਾਡਾ ਤੁਹਾਡਾ ਨਹੀਂ ਹੈ। ਜਦੋਂ ਫਾਸਟ ਹੁੰਦੇ ਨੇ ਉਦੋਂ ਫਿਰ ਅਸੀਂ ਕਹਿੰਦੇ ਹਾਂ ਚਲੋ ਠੀਕ ਹੈ ਜੀ ਫਾਸਟ ਨੇ, ਉਦੋਂ ਅਸੀਂ ਕੋਈ ਗੱਲਬਾਤ ਨਹੀਂ ਕਰਦੇ। ਕੀ ਖਿਆਲ ਹੈ? ਅੱਲਾ ਦੇ ਕਾਨੂੰਨ ਦੇ ਮੁਤਾਬਕ ਹਰ ਕੰਮ ਹੋ ਰਿਹਾ ਤੇ ਅਸੀਂ ਮੰਨ ਲਈ ਤੇ ਫਿਰ। ਅੱਛਾ, ਮੰਡੀ 'ਚ ਸਫਾਈ ਵਗੈਰਾ ਦੇ ਇੰਤਜ਼ਾਮਾਤ ਕੋਈ ਅੱਛੇ ਹੋਏ? ਵੈਰੀ ਗੁੱਡ ਸਮਾਨ, ਵੈਰੀ ਗੁੱਡ ਨੇ। ਬੜਾ ਸੋਹਣਾ ਫਰੰਟ ਤੁਹਾਡਾ ਮੰਡੀ ਦਾ, ਮੈਂ ਦੇਖਿਆ ਕਲਰ ਸ਼ਲਰ ਹੋਇਆ ਆ। ਅਲਹਮਦੁਲਿਲਾ। ਮਰੀਮ ਨਵਾਜ਼ ਸਾਹਿਬਾ ਦੀ ਤਸਵੀਰ ਲੱਗੀ ਹੈ, ਟੀਵੀ ਅੱਗੇ ਚੱਲ ਰਿਹਾ, ਰੇਟ ਨਜ਼ਰ ਆ ਰਹੇ ਨੇ। ਸ਼ੁਕਰ ਅਲਹਮਦੁਲਿਲਾ, ਅੱਲਾ ਦਾ ਆਸਾਨ ਹੋ ਗਿਆ। ਅੱਛਾ, ਹਾਂਜੀ, ਕੰਮ ਠੀਕ ਹੀ ਕਰ ਰਹੀ ਹੈ? ਵੈਰੀ ਗੁੱਡ ਕਰ ਰਹੀ, ਵੈਰੀ ਗੁੱਡ।
अस्सलाम वालेकुम। पर जी नवा साल चढ़िया, वैसे तो किसान तो चलो रो रहे ने, तुसी दसो की सूरत हाल है? सब्जियां सस्तियां मिल रही हैं जी, अल्लाह पाक का बड़ा करम है, सब्जी बड़ी सस्ती है, आवाम खुश है जी, लै रही है। अच्छा, तुसी खुश हो, मुतमिन हाँ, हो? शुक्र है जी अल्लाह का। हर शै दा रेट घटिया है? हाँ जी, हर चीज़ का रेट घटिया। आलू का की रेट मिले जी? आलू 30 रुपये भी दे रहे हैं, 20 रुपये भी दे रहे हैं। अच्छा, सब्जी लैके जाने एक दिन वास्ते, हुण तो पूरे हफ्ते दी लैके जा रहे हैं। सस्ती हुई सस्ती हुई है माशाल्लाह। मैं कहना मैं 2026 की आया, साढ़े वास्ते सुनहरी साल आ गया है। अच्छा, की लैके की जा रहे हो? गाजरां भी हैगियां, जिन्हों गाजर की हिसाब मिली जे? किलो जिन्ने दी 150 रुपए दी किलो सी, हुण 5 किलो 150 रुपए दी। अच्छा, और की लिया जे इस अलावा? होर है नाम की ये मटर लिते हैगे ने, मेथी लिती हैगी है, गोंगलू लिते हैगे ने। अच्छा, गोंगलू की हिसाब मिले जे? गोंगलू 50 रुपए 2 किलो। उते तो 50 किलो का थोड़ा, मेरे ख्याल को 500 का विकी जा रहा है। बस इसे तरह ही है, हुण 50 रुपए 2 किलो मिल गए। अच्छा, चलो मुतमिन हो तुम? हाँ जी, अल्हम्दुलिल्लाह से मुतमिन। भाजी नवा आलू है करोड़ा। अच्छा, ये रेड डायमंड होता हाँ जी, रेड डायमंड वही है जी। ते रेट की है? 120 रुपए 5 किलो है जी। आवाम राजी है? आवाम राजी है, शुक्र अल्लाह का। ते किसान? किसान नहीं राजी, अच्छा, क्योंकि उन्हों का मुੱਲ ही नहीं पै रहा भाजी। जिन्ना खर्चा होया उन्हों का खर्चा भी नहीं पूरा हो रहा। नहीं तो कोई विचली राह निकलनी चाहिए है। हाँ जी, निकलनी चाहिए, वो भी अल्लाह की मखलूक है। किसान भी राजी हो जाए, आवाम भी राजी रहे। की समझते हो कि आलू च रेट च कोई बेहतरी होएगी? आलू ते जाएगा भाजी, बार्डर बंद है, बाहर नहीं एक्सपोर्ट नहीं हो रहे आलू, इस वजह तो आलू पाकिस्तान के बेची और रेट डाउन। नहीं, हाली तो पक्कियां पटाइयां नहीं शुरू हुई, कच्चियां पटाइयां ते रेट होना चाहिए सी। पाकिस्तान च भी तो आखिर खपत तो है ना आलू की? इन्नी नहीं ना हैगी भाजी। अच्छा, बाहर जाते हैं फिर खपत होती है, क्योंकि मखसूस 5 या 6 जिलियां च आलू लगता है। हाँ जी, ਤੇ ਇੰਨੀ ਜਿਹੜੀ ਆਵਾਮ ਹੈ ਪਾਕਿਸਤਾਨ ਚ ਵੀ, ਹਾਂਜੀ ਪਾਕਪਤਨ, ਖਾਨੇਵਾਲ, ਵਿਹਾੜੀ ਤੱਕ ਵੀ ਜਾਂਦੇ ਨੇ, ਕੁਝ ਕਸੂਰ ਹੋ ਗਿਆ। ਕਰਾਚੀ ਵੀ ਭਾਜੀ ਫਸਲ ਹੋ ਰਹੀ, ਸਫੈਦ ਵਾਈਟ ਆਲੂ ਉੱਥੇ ਚੱਲਦਾ ਵਾ। ਨਹੀਂ, ਮੇਰਾ ਇੱਕ ਸਵਾਲ ਹੈ, ਕਿਉਂਕਿ ਤੁਸੀਂ ਤਾਂ ਮੰਡੀ 'ਚ ਕੰਮ ਕਰ ਰਹੇ ਹੋ ਇੰਨੇ ਅਰਸੇ ਤੋਂ, ਹਾਂਜੀ, ਵੀ ਇੰਨੀ ਖਪਤ ਆਲੂ ਦੀ ਪਾਕਿਸਤਾਨ 'ਚ ਵੀ ਹੈਗੀ ਅੱਛੀ ਖਾਸੀ, ਇੰਨੀ ਆਵਾਮ ਹੈ, ਜ਼ਿਆਦਾ ਪੈਦਾਵਾਰ ਲੋਕਾਂ ਨੇ ਕਰ ਲਈਆਂ। ਪਿਛਲੀ ਦਫਾ ਰੇਟ ਬਹੁਤ ਜ਼ਿਆਦਾ ਸੀ, ਮੁਨਾਫਾ ਹੋ ਗਿਆ। ਹਾਲੀ ਤਾਂ ਪੱਕੀਆਂ ਪਟਾਈਆਂ ਨਹੀਂ ਸ਼ੁਰੂ ਹੋਈਆਂ। ਮਰ ਗਏ। ਅੱਛਾ, ਜਿਹੜੇ ਸਟਾਕੀਏ ਸੀ ਉਹ ਮਰ ਗਏ ਭਾਜੀ। 4-4 ਹਜ਼ਾਰ ਰੁਪਏ ਦੇ ਆਲੂ ਖਰੀਦੇ ਹੋਏ, ਜਿਹੜੇ 400-400 ਰੁਪਏ ਦੇ ਵਿਕੇ। ਪਿਛਲੇ ਸਾਲ ਜਿਹੜਾ ਸਟੋਰਾਂ 'ਚ ਵਿਕਿਆ, ਹਾਂਜੀ, ਇਸ ਸਾਲ ਫਿਰ ਲੋਕ ਰੱਖਣਗੇ ਸਟੋਰ? ਬਸ ਜਿਹੜੇ ਜਿਨ੍ਹਾਂ ਦਾ ਕਾਰੋਬਾਰ ਉਹਨਾਂ ਨੇ ਰੱਖਣਾ ਹੀ ਰੱਖਣਾ, ਜਿਹੜੇ ਨਵੇਂ ਬੰਦੇ ਸੀ ਉਹ ਮੁਸ਼ਕਲ ਹੈ। सर सुनाओ, नवा साल चढ़िया, कोई रेट बेहतर होए ने सब्जियां दे, फ्रूट दे? 100 रुपए किलो आलू ਜਿਹੜਾ ਸੀ ਉਹ 50 ਰੁਪਏ ਕਿਲੋ ਤੇ ਆ ਗਿਆ ਹੈ। ਇਸ ਤਰ੍ਹਾਂ ਬਹੁਤ ਸਾਰੀ ਆਲੂ ਤਾਂ ਵੈਸੇ ਅਸੀਂ ਦੇਖਿਆ ਕੋਈ 20 ਰੁਪਏ ਵੀ ਆਵਾਜ਼ ਦੇ ਰਹੇ ਨੇ, 5 ਵੀ ਦੇ ਰਹੇ ਨੇ। ਉਹ ਵੀ 200 ਰੁਪਏ ਵਿਕਦੀ ਸੀ ਤੇ ਹੁਣ 40 ਰੁਪਏ ਕਿਲੋ ਤੇ ਆ ਗਈ ਹੈ। ਅੱਛਾ, ਇਸ ਤਰ੍ਹਾਂ ਫਲ ਵੀ ਬਹੁਤ ਸਸਤੇ ਹੋ ਰਹੇ ਹਨ। ਉਮੀਦ ਬੜੀ ਹੈ ਕਿ ਇਨਸ਼ਾਅੱਲਾ ਤਾਲਾ ਨया साल आया है, तो बड़ी उम्मीद है इनशाअल्लाह ताला कि आवाम ਨੂੰ सहूलियात मिलेगी और पंजाब हुकूमत ਇਹਦੇ ਤੇ बहुत एक्शन ले रही है और बड़ा अच्छा इकदाम कर रही है। तो इंशाल्लाह ताला को बड़ी उम्मीद है कि नया साल गरीबा के लिए बहुत अच्छा साबित होगा। खरीदारी करन आए हो मंडी च? हाँ जी जी। की खरीदन आए हो? आलूआं ਦਾ ਤੋੜਾ ਪੁੱਛਿਆ ਜੀ ਤੇ ਉਹ ਕਹਿ ਰਹੇ ਨੇ ਜੀ 1500 ਰੁਪਏ। ਆਲੂ ਦਾ ਤਾਂ ਥੋੜਾ ਬੜਾ ਸਸਤਾ ਹੋਇਆ ਪਿਆ ਜੀ। ਸਸਤਾ ਕਿੱਥੋਂ ਦੇਣਾ ਜੀ ਬਾਜੀ, ਮਰੀਮ ਨਵਾਜ਼ ਨੇ ਮਹਿੰਗਾਈ ਸਸਤੀ ਕਰਦੀ, ਸਾਰਾ ਕੁਝ ਕਰਤਾ ਤੇ ਵਜ਼ਨ ਦਾ 60 ਕਿਲੋ ਵਜ਼ਨ ਹੈ। ਅੱਛਾ, ਹਾਂਜੀ, 60 ਕਿਲੋ ਦਾ ਤੇਰਾ ਦਾ ਵਿੱਚ ਬੋਲੀ ਲੱਗ ਰਹੀ ਹੈ 800 ਦਾ, 900 ਦਾ, ਕਿਸਾਨ ਤਾਂ ਰੋ ਰਹੇ ਨੇ। ਉਹ ਰੋਣ ਵਾਲੇ ਨੇ, ਸਾਰੀ ਦੁਨੀਆ ਨੇ ਰੋਣਾ, ਸਹੀ ਕਿਹੜਾ ਬੰਦਾ ਜੇ? ਅੱਛਾ, ਉਹ ਰੋਣਾ ਤੇ ਸਭ ਨੇ। ਬਾਜੀ ਮਰੀਮ ਨਵਾਜ਼ ਸਾਹਿਬ ਸਾਡੀ ਸਿਸਟਰ ਹੈ, ਸਾਰਾ ਕੁਝ ਹੈ ਸਾਡੇ ਇਲਾਕੇ 'ਚ, ਸਾਰਾ ਕੁਝ ਹੈ। ਕਿਹੜਾ ਕੰਮ ਤੁਹਾਨੂੰ ਹੁਣ ਤੱਕ ਅੱਛਾ ਲੱਗਿਆ ਸੀਐਮ ਸਾਹਿਬਾਂ ਦਾ? ਸਾਰੇ ਕੰਮ ਸਹੀ ਨੇ ਉਹਦੇ, ਅਸੀਂ ਉਹਨੂੰ ਚੰਗਿਆ ਕਹਿ ਨਹੀਂ ਨਾ ਸਕਦੇ। ਕੰਮ ਉਹਦੇ ਸਾਰੇ ਚੰਗੇ, ਪੈਟਰੋਲ ਉਹਨੇ ਸਸਤਾ ਕਰਤਾ, ਸਾਰਾ ਕੁਝ ਉਹਨੇ ਸਸਤਾ ਕਰਤਾ। ਮਹਿੰਗਾਈ ਜਿਹੜੀ ਚੀਜ਼ ਹੋਣੀ। ਅੱਛਾ, ਉਹਦੇ ਵੱਸ ਦੀ ਤਾਂ ਨਹੀਂ ਗੱਲ, ਹੁਣ ਜਿਹਦੀ ਚੀਜ਼ ਹੈ ਉਹ ਹੀ ਨਾ ਵੇਚੇ। ਨਹੀਂ, ਪੈਟਰੋਲ ਤਾਂ ਸਸਤਾ ਨਹੀਂ ਹੋਇਆ, ਕਿੰਨਾ ਸਸਤਾ ਹੋਇਆ? 6-7 ਰੁਪਏ ਹੋ ਗਿਆ, ਹੋਰ ਕੀ ਲੈਣਾ ਜੀ? ਮੁਤਮਿਨ ਹੋਏ ਨੇ ਤਾਂ 10 ਰੁਪਏ ਹੋਇਆ ਜੀ, 10 ਰੁਪਏ ਥੋੜਾ ਜੀ। ਅੱਛਾ, ਉਹ ਅੱਜ ਕੌਣ ਦਿੰਦਾ ਜੀ? ਅੱਜ ਕੱਲ ਸਾਰੇ ਪਤਾ ਕਹਿੰਦੇ ਜਿਹਦੇ ਕੋਲ ਚੀਜ਼ ਹੈ ਨਾ ਉਹਦਾ ਹੀ ਰੇਟ ਹੈ, ਦੂਸਰੇ ਬੰਦੇ ਦਾ ਕੋਈ ਰੇਟ ਨਹੀਂ। ਉਹਦਾ ਦਿਲ ਕਰੇ ਜੋ ਮਰਜ਼ੀ ਰੇਟ ਕੱਢ ਦਿਆ। ਹੁਣ ਤੁਸੀਂ ਦੌੜਾਂ ਲਾਈਆਂ ਹੀ ਆ, ਤੁਹਾਨੂੰ ਵੇਖ ਕੇ ਹਰ ਬੰਦੇ ਕਹਿੰਦਾ ਪੂਰਾ ਰੇਟ ਰੱਖਾਂ, ਪੂਰਾ ਰੇਟ ਰੱਖਾਂ। ਮਰੀਮ ਨਵਾਜ਼ ਦੀ ਹੁਕੂਮਤ ਮੁਤਮਿਨ ਜ਼ਿੰਦਾਬਾਦ। ਤਗੜੇ ਫੈਸਲੇ ਜਿਹੜੇ ਕਰ ਰਹੇ ਉਹ ਵੀ ਮੁਤਮਿਨ ਨੇ। ਨਹੀਂ ਸਹੀ, ਉਹ ਕੀ ਕਰਨਾ ਉਹਨੇ?
ਉਹ ਤੁਹਾਨੂੰ ਚਲਾਨ ਹੋ ਜਾਣਾ ਜੇ ਅੱਜ 2000 ਦਾ ਹੈਲਮਟ ਨਹੀਂ ਪਾਇਆ ਤੁਸੀਂ। ਸਾਰਾ ਕਰਦੇ ਆ ਤੇ ਵੱਡਾ ਕੀ ਹੈ ਕਿ ਸਿਰ ਤੇ ਰਹਿ ਕੀ ਗਿਆ। ਜੋ ਸਿੱਖਾਂ ਨੂੰ ਕਹਿ ਸਕਦੀ ਟੋਪੀ ਪਾ ਕੇ ਉਹਨੂੰ ਸਕੂਨ ਹੈ, ਸਾਡੇ ਮੌਲਵੀਆਂ ਨੂੰ ਕਿਉਂ ਨਹੀਂ ਕਹਿੰਦੀ ਕਿ ਮਾਮਾ ਵੱਜਿਆ ਹੈ ਨਬੀ ਪਾਕ ਸਰਕਾਰ ਦਾ ਮਾਮਾ ਵੱਜਿਆ, ਉਹਨਾਂ ਨੂੰ ਕਿਉਂ ਨਹੀਂ ਕਹਿੰਦੀ ਪਈ? ਉਹਨਾਂ ਨੂੰ ਵੀ ਤਾਂ ਸਕੂਨ ਦੇਵੋ ਨਾ। ਨਵਾਂ ਸਾਲ ਜਿਹੜਾ ਕੁਛ ਸ਼ਾਮਾਂ ਦੇ ਰੇਟ ਰੂਟ ਆਵਾਮ ਨੂੰ ਕਹਿੰਦੇ ਨੇ ਬੜਾ ਸਸਤੇ ਮਿਲ ਰਹੇ ਨੇ ਹੁਣ। ਰੇਟ ਹੈ ਹੀ ਨਹੀਂ ਪੰਜਾਬ ਨੂੰ ਸ਼ਰਫਾਂ ਸਾਰੀਆਂ। ਇਹ ਪੰਜਾਬ 30 ਰੁਪਏ ਕਿਲੋ ਗਾਜਰਾਂ, 20 ਰੁਪਏ ਕਿਲੋ ਗੋਭੀ, 60-70 ਰੁਪਏ ਕਿਲੋ ਮਟਰ, 30 ਰੁਪਏ ਕਿਲੋ ਆਲੂ। ਜਦੋਂ ਸੌਦੇ ਮਹਿੰਗੇ ਹੁੰਦੇ ਆਵਾਮ ਉਦੋਂ ਖਾਂਦੀ ਹੈ, ਸਸਤੇ ਸੌਦੇ ਨਹੀਂ ਖਾਂਦੀ। ਇਹ ਆਵਾਮ ਨੂੰ ਵੀ ਬਿਮਾਰੀ ਹੈ। ਇਹ ਗੋਭੀ 20 ਰੁਪਏ ਕਿਲੋ ਦਾ ਕਹਿੰਦੇ ਬਿਮਾਰੀ ਦਾ ਘਰ ਹੈ, ਤੇ ਜਦੋਂ ਗੋਭੀ 250 ਰੁਪਏ ਕਿਲੋ ਹੋਵੇ ਤਾਂ ਉਦੋਂ ਕਹਿੰਦੇ ਕਿਆ ਬਾਤ ਹੈ, ਬੜਾ ਹੀ ਜੀ ਕਰਦਾ ਗੋਭੀ ਖਾਣ ਨੂੰ। ਪੱਪੂ ਦੇ ਅੱਬਾ ਗੋਭੀ ਲੈ ਆ ਕਿ ਸਾਨੂੰ ਤਰਸਾਣਾ ਹੀ ਮਾਰਨਾ ਹੀ ਸਾਨੂੰ ਗੋਭੀ ਤੋਂ ਬਗੈਰ। ਐਸੇ ਲੋਕ ਨੇ ਐ, ਸਮਝੋ ਬਾਹਰ ਹੋ ਗਈ ਗੱਲ ਭਾਜੀ ਨਹੀਂ ਤੇ ਕਿਸਾਨ ਤਾਂ ਰੋ ਰਹੇ ਨੇ, ਆਲੂ ਦਾ ਰੇਟ ਹੀ ਕੋਈ ਨਹੀਂ। ਉਹਨਾਂ ਦਾ ਰੇਟ ਹੀ ਕੋਈ ਨਹੀਂ ਭਾਜੀ। 30 ਰੁਪਏ ਕਿਲੋ ਸੱਪਾਂ ਦੀਆਂ ਛਿੜੀਆਂ ਉਹਨਾਂ ਨੇ ਮਿੱਤੀਆਂ। ਹਾਂਜੀ 30 ਰੁਪਏ ਕਿਲੋ ਆਲੂ ਲੈਣ ਲੱਗੇ, ਇਹ ਵਾਮ ਪਰੇਸ਼ਾਨ ਹੈ। ਆਲੂ 100 ਰੁਪਏ ਕਿਲੋ ਹੀ ਤੇ ਖੁਸ਼ ਹੋ ਕੇ ਲੈਂਦੇ 5 ਕਿਲੋ। ਸਹੀ ਆਲੂ 30 ਰੁਪਏ ਕਿਲੋ ਦਾ ਅੱਧਾ ਕਿਲੋ ਦੇ ਦੇ ਤੇ ਕਿਲੋ ਦੇ ਦੇ, ਬਸ ਇਸ ਤੋਂ ਵੱਧ ਗੁੰਜਾਇਸ਼ ਕੋਈ ਨਹੀਂ। ਇਹ ਜਿਹੜਾ ਨਿੰਬੂ ਕੀ ਹਿਸਾਬ ਹੈ? ਤੇ ਅੱਗੇ ਹੈ ਧਨੀਆ, ਗਾਜਰ ਤੇ ਇਹ ਮੂਲੀ 100 ਦੀ 4 ਕਿਲੋ ਹੈ। ਤੇ ਇਹ ਗੋਭੀ 50 ਰੁਪਏ ਤੇ ਇਹ ਜਿਹੜਾ ਹੈਗਾ ਅੱਗੇ ਹੈ ਪਿਆ ਚੁਕੰਦਰ 100 ਰੁਪਏ ਕਿਲੋ। ਚੁਕੰਦਰ ਵਾਲਾ ਤਾਂ ਕਿਸਾਨ ਬੜਾ ਰੋ ਰਿਹਾ ਸੀ ਵੀ ਰੇਟ ਹੀ ਕੋਈ ਨਹੀਂ। ਰੇਟ ਸਹੀ ਹੈ। ਅੱਛਾ ਚੁਕੰਦਰ ਦਾ ਰੇਟ ਠੀਕ ਹੈ। ਤੇ ਆਲੂ ਦੀ ਕੀ ਸੂਰਤ ਹੈ? ਆਲੂ ਮੰਦਾ ਹੀ ਜਾ। ਆਵਾਮ ਰਾਜ਼ੀ ਹੈ ਵੀ ਰੇਟ ਸਸਤੇ ਹੋ ਗਏ ਨੇ ਚੀਜ਼ਾਂ ਦੇ। ਜ਼ਿਮੀਦਾਰ ਨਹੀਂ ਖੁਸ਼। ਜ਼ਿਮੀਦਾਰ ਤਾਂ ਖੈਰ ਨਹੀਂ ਖੁਸ਼ ਹੈਗਾ, ਉਹਦੇ ਤਾਂ ਰੇਟ ਹੀ ਨਹੀਂ ਮਿਲ ਰਿਹਾ ਨਾ ਉਹਨੂੰ। ਤੁਸੀਂ ਕੀ ਸਮਝਦੇ ਹੋ ਠੀਕ ਨੇ ਰੇਟ ਚੀਜ਼ਾਂ ਦੇ? ਨਹੀਂ ਆਲੂ ਵਾਲਾ ਨੁਕਸਾਨ। ਅੱਛਾ ਗੋਭੀ ਦੀ ਕੀ ਸੂਰਤ ਹੈ? ਗੋਭੀ ਵੀ ਨੁਕਸਾਨ 'ਚ। पालक 20 रुपए किलो, साग 40 रुपए किलो, बाथू 30 रुपए किलो, पालक 40 रुपए किलो। और की लेना है? आवाम राजी है रेट घटे ना? आवाम खुश है यार। अच्छा आवाम खुश है। 30 रुपए किलो मटर है, जो 300 रुपए किलो होंगे उदों खांदे नहीं। अच्छा तो हुण आवाम लई आ रही धड़ा धड़ 30 रुपए किलो। की रेट है भाईजान शिमला मिर्च का? 80 रुपए किलो। 80 रुपए किलो। आवाम राजी है भी रेट ठीक है? आवाम तो राजी है जी, लेकिन जिम्मेदार नहीं राजी। अच्छा जिम्मेदार क्यों नहीं राजी? जिम्मेदार क्योंकि दरअसल खादा भी महंगियां ने, स्प्रे मजदूरियां भी हैं ते रेट नहीं मिलते ना। अच्छा 300-400 रुपए किलो होवे ते फिर जेड़ा ना जिम्मेदार नूं। अच्छा वैसे एक सवाल है, आड़तियां ते जिम्मेदारां दा चलो तलक तो है, लेकिन एक आड़ती हर आड़ती जिम्मेदार की आवाज़ जरूर चुक रहा भी गलत हो रहा। ਕਿਉਂਕਿ ਜ਼ਿਮੀਂਦਾਰਾਂ ਦੇ ਨਾਲ ਹੀ ਹੈ ਸਾਰੇ, ਸਾਡੀ ਮਜ਼ਦੂਰੀ ਜਿਹੜੇ ਨਾ ਜ਼ਿਮੀਂਦਾਰਾਂ ਦੇ ਨਾਲ ਹੈ। ਕਿਉਂਕਿ ਗਰੀਬ ਆਵਾਮ ਜਿਹੜੀ ਹੈ ਉਹ ਜ਼ਿਮੀਂਦਾਰਾਂ ਦੇ ਨਾਲ ਹੀ ਖੁਸ਼ਹਾਲ ਹੈ। ਜ਼ਿਮੀਂਦਾਰਾਂ ਨੂੰ ਕੁਝ ਬਣੇਗਾ ਤੇ ਫਿਰ ਉਹ ਆਵਾਮ ਨੂੰ ਦੇਣਗੇ। ਅਗਰ ਜ਼ਿਮੀਂਦਾਰਾਂ ਨਹੀਂ ਬਣਦੇ ਤੇ ਉਹਨਾਂ ਦੀ ਮਜ਼ਦੂਰੀਆਂ ਰੱਖ ਲੈਂਦੇ। नहीं तो आम बंदा तो राजी होना भी रेट बड़ा घट गया। ਆਮ ਬੰਦਾ ਹੈ ਅਗਰ ਸਸਤੀ ਚੀਜ਼ ਹੈ ਨਾ ਤੇ ਇਹ ਆਵਾਮ ਨਹੀਂ ਸਾਡੀ ਖਾਂਦੀ। ਅਗਰ ਇਹ ਮਹਿੰਗੀ ਹੈ ਤੇ ਫਿਰ ਇਹ ਖਾਂਦੀ ਹੈ। ਕਿਉਂਕਿ ਆਲੂ 20 ਰੁਪਏ ਕਿਲੋ ਹੈ ਤੇ ਆਲੂ ਨਹੀਂ ਵੇਚ ਰਿਹਾ। ਆਲੂ 120 ਰੁਪਏ ਕਿਲੋ ਹੋਏਗਾ ਤਾਂ ਦੁਨੀਆ ਰਸ਼ ਪਾ ਕੇ ਵੀ ਲਏਗੀ। अच्छा सस्ती चीज़ ਨੂੰ पसंद नहीं करती साड़ी आवाम। सर की खरीदन आए हो बाजार? ये सब्जी मैंने ही प्यारे भाई। अच्छा की सूरत हाल है? रेट से ठीक नहीं नजर आ रहे? नॉर्मल ठीक है अल्हम्दुलिल्लाह। अब तो वैसे सीजन है, हर चीज़ नॉर्मल रेट पे आ रही है। नवा साल चढ़ा कह रहे हैं रेट चंगा चल चल रहा फिलहाल। नहीं ठीक है वो नहीं, वैसे पैदावार भी अच्छी है ना, अभी स्टार्ट है ना, बहुत सर्दी पैदावार शुरू तो हुई है। माशाल्लाह पंजाब की वैसे ही जगह अच्छी वैसे है, बड़ी है। किसान मेहनती भी है, लेकिन मेहनत- किसान बड़ा रो रहा है। की कहो? नहीं अल्लाह ताला उन्होंने वास्ते सानियां पैदा करे जी, क्यों नहीं? साडी गवर्नमेंट लगी अमल करे, इंशाल्लाह उन्होंने वास्ते कुछ ना कुछ बेहतरी आवे। देखिए वैसे बाजार साफ सुथरा लग रहा साफ है। सुथरा नहीं है, मरिया साहब है बड़ा बड़ा कमाल है। अच्छा। हर पासे उन्होंने माशाल्लाह अच्छा काम किया, सफाई वाले पासे, क्राइम वाले पासे, और कोई भी उन्होंने साइड पंजाब वाले पासे उन्होंने बड़ा अच्छा काम किया। अच्छा ਤੁਹਾਨੂੰ ਸਭ ਤੋਂ ਅੱਛਾ ਕੰਮ ਕਿਹੜਾ ਲੱਗਿਆ ਸੀ? ਸਾਰੇ ਵਾਲੇ ਕੰਮ ਅੱਛੇ ਨੇ, ਕੋਈ ਇੱਕ ਵਜ੍ਹਾ ਹੀ ਨਹੀਂ ਹੈ ਨਾ, ਸਾਰੀ ਤੁਸੀਂ ਮੁਤਮਿਨ ਹੋ? अल्हम्दुलिल्लाह। आप भी मुतमिन हो?
ਤੁਸੀਂ ਵੀ ਮੁਸਲਿਮ ਲੀਗ ਦੇ ਸਪੋਰਟਰ ਹੋ? ਹਾਂਜੀ ਹਾਂਜੀ ਪੱਕੇ ਮੁਸਲਿਮ ਨਹੀਂ ਹੁੰਦੇ ਜੀ। ਚਲੋ ਠੀਕ ਹੋ ਗਿਆ। ਗੱਲ ਸ਼ੁਰੂ से ਇਹਨਾਂ स्टूडेंट को स्कॉलरशिप दे रही है, लैपटॉप दे रही है, बड़ों के लिए उन पे ये स्पेशल मोटरसाइकिल हर काम वो कर रही है जी। अल्लाह उसे कामयाब दे, सेहत दे। भाईजान अदरक का की रेट है? 300 रुपए किलो। ठीक है रेट, आवाम राजी है? हाँ जी, कोशिश जा रही है। तो और बाकी है थोम का की रेट? 200 रुपए किलो, 150 रुपए किलो। अच्छा ਇਹ ਤੁਹਾਡੇ ਕੋਲ ਇਹ ਚੀਜ਼ਾਂ ਪਈਆਂ ਹੋਈਆਂ ਨੇ। ਇਹ ਪਿੱਛੇ ਕੀ ਤੁਹਾਡੇ ਕੋਲ? हल्दी है। हल्दी? हल्दी का की रेट? हल्दी 100 रुपए किलो। 100 रुपए किलो। ਇਹਦਾ ਤੋੜਾ ਕਿੰਨੇ ਦਾ ਮਿਲ ਰਿਹਾ? ਤੋੜਾ ਮਿਲ ਜਾਂਦਾ 3500 4000। ਹਲਦੀ ਦਾ ਜਿਹੜਾ ਜ਼ਿਮੀਂਦਾਰ ਹੈ, ਕਿਸਾਨ ਹੈ, ਉਹ ਰਾਜ਼ੀ ਹੈ? ਰਾਜ਼ੀ ਨੇ, ਸਾਰੇ ਖੁਸ਼ ਨੇ। ਆਲੂ ਵਾਲਾ ਤਾਂ ਵਿਚਾਰਾ ਰੋ ਰਿਹਾ। ਆਲੂ ਵਾਲਾ ਤਾਂ ਫਿਰ ਰੁਲਣਾ ਹੈ, ਉਹਨਾਂ ਦੇ ਵਿਚਾਰਿਆਂ ਦੇ ਖਰਚੇ ਬੜੇ ਨੇ। ਅੱਛਾ ਨਹੀਂ ਤੇ ਹਲਦੀ ਦਾ ਵੀ ਤਾਂ ਸੁਣਿਆ ਬੜਾ ਖਰਚਾ ਹੁੰਦਾ ਤੇ 6 ਮਹੀਨੇ ਦੀ ਫਸਲ ਹੈ। ਖਰਚੇ ਤਾਂ ਹੁੰਦੇ ਨੇ, ਫਿਰ ਉਹ ਜਿਹੜਾ ਹੈ ਨਾ ਖਰਚਿਆਂ ਦੇ ਉਹ ਖਰਚੇ ਦੇਣੇ ਤਾਂ ਹੈ ਨਹੀਂ, ਕਿਸੇ ਨੇ ਖਰਚੇ ਦੇਣੇ ਨੇ। ਹਾਂ ਠੀਕ ਹੈ। ਤੇ ਆਵਾਮ ਨੂੰ ਜਿਹੜੇ ਜ਼ਿਮੀਂਦਾਰ ਨੂੰ ਹੈ ਨਾ ਜਿਹੜਾ ਪੂਰਾ ਹੱਕ ਨਹੀਂ ਮਿਲਦਾ। खरीदारी करन आए हो तुसी? हाँ जी हाँ जी बिल्कुल खरीदारी करने आए हैं वेजिटेबल्स वगैरह घर के लिए। जी जी की सूरत हाल है? नवा साल चढ़िया, कोई चीज़ां सस्तियां मिल रही ने तुहानू? हाँ ठीक है, रेट्स तो अभी ठीक चल रहे हैं। हाँ। लेकिन मैं आपके चैनल वालों को देखा है तो मैं एक जो है ना वो अपनी तरफ से ओपिनियन देना चाह रही थी गवर्नमेंट वालों को कि ये जो पतंगबाजी वाला सिस्टम स्टार्ट किया है ना, काइंडली इसको ना रोक दिया जाए। ठीक है, क्योंकि हमारे घर के फैमिली मेम्बर्स भी जो हैं वो इसकी जद में आए हुए हैं। और अभी मैंने मतलब इस वीक में भी देखा कि डोर से जो है ना वो जानी नुकसान फिर से स्टार्ट हो गए हैं। ठीक है, और आप बिलीव करें कि मैं खुद इस तरह की हूँ कि मैं ये कहना चाहती हूँ कि वतन को हमने क्या दिया, वतन को तुमने क्या दिया। जिसे भी देखिए गिला, वतन से ये नहीं मिला, वतन से वो नहीं मिला। वतन को तूने क्या दिया, वतन को मैंने क्या दिया। ठीक है, लेकिन फिर भी हम लोग अपनी राय तो दे सकते हैं ना। अब आगे मतलब मरियम नवाज है या जो भी हमारे ऊपर गवर्नमेंट के मेंबर्स हैं, उनको चाहिए कि वो किसी न किसी तरह से हमें फीडबैक करें। ठीक है, हम तो खुद भी इंडिविजुअली यही सोचते हैं कि हमें भी कंट्रीब्यूट करना चाहिए इस कंट्री को बेहतर करने के लिए, इसकी बेटरमेंट के लिए। अच्छा कुछ लोगों की वैसे राय सी कि एक कल्चर सी सकाफत सी बसंत लाहौर दी और पंजाब दी, लेकिन अगर किसी मखसूस एरिए च हो जाए, किसी तरीके नाल हो जाए, क्योंकि कह रहे हैं QR कोड भी लगा रहे हैं, डोरा भी ਜਿਹੜੀਆਂ ਕੱਚ ਵਾਲੀਆਂ नहीं होंगी, अगर इस तरह हुकूमत कर दी है तो ਤੁਹਾਡੇ ख्याल से ठीक नहीं होगा? देखिए कल्चर को सेलिब्रेट करने के और बहुत सारे तरीकाकार हैं। ठीक है, ज़रूरी नहीं है कि हम अगर पतंगबाजी कर लेंगे तो वो हमारा कल्चर शो हो जाएगा या हमें सेटिस्फाई हो जाएंगे। आपने देखा था वो एक हमने भी देखा था वो एक दूल्हा साहब जा रहे थे मतलब सियालकोट में, आपने वो वाक़या देखा था। भाई जाहिर है हम भी भाइयों वाले हैं, हमारे भी मतलब जो मेल्स हैं घर से बाहर जाते हैं, दूर जाते हैं, तो इस हवाले से हम ये कहते हैं कि अगर हमने कल्चर को शो करना है तो उसके लिए ज़रूरी नहीं कि जानी नुकसान जो है वो हो तो ही हमारा कल्चर शो होगा। उसको सेलिब्रेट करने के बहुत से इवेंट्स हैं, बहुत से डेज हैं। अच्छा बाकी बताएं हुकूमत के जो काम है, जो अब एक औरत CM साहिबा हैं, तो क्या उनके काम पसंद आ रहे हैं आपको? डिलीवर कर पा रही हैं? देखें मेरी बात सुने, एज अ फीमेल हम तो उनको अप्रिशिएट ही करेंगे अगर उनके काम अप्रिशिएटेबल होंगे तो ठीक हो गया। एक बात, दूसरी बात ये है कि मर्द हो या औरत हो, जो भी हुकूमत के लिए अच्छा करेगा ना वही ऑब्वियसली सबके लिए जो है वो एक मतलब वोट भी गेन कर लेगा और एक अपनी जगह बना लेगा। ठीक हो गया। आप क्या करते हैं वैसे? मैं फ़िलहाल तो कुछ भी नहीं करती, मतलब ये है कि इन द पास्ट मैंने बहुत सारी डिबेट्स लिखी हैं, बहुत सारे मैंने पोइट्री की है। ठीक हो गया। और जो मेरी छोटी सिस्टर है उसने डिबेट की है, तो शहबाज शरीफ साहब से उनको एक बार मतलब 40,000 का चेक मिला, एक बार 30,000 का चेक मिला। ठीक है, उस वक्त भी हमारे ये इश्यूज थे कि ये जो न्यू जनरेशन है ना, इन्होंने ही मुल्क को बेहतर करने के लिए, इसकी प्रोग्रेस के लिए कंट्रीब्यूट करना है। एक तो ये जो इन्होंने ये भी एक सिस्टम बनाया था ना कि यहाँ पर स्टॉल नहीं लगने चाहिए, तो बेहतर ये था कि पहले उनके लिए आप कुछ करते, कोई मुतबादल जगह देते, हाँ कोई अल्टरनेटिव उनके लिए सिस्टम बना देते ताकि गरीब जो है ना उनके दिल से दुआएं निकलती। ठीक है, तो हम यही कहेंगे कि जिस बंदे ने आज अच्छा करना है ना, आने वाले कल के लिए उसने अपने लिए वोट भी और लोगों के दिल में जगह भी बना ली है। ठीक हो गया। तो मैं मरियम नवाज साहब से यही कहूँगी कि जो भी हमारे पॉलिटिकल पार्टीज कहती हैं ना वो करती कम है। ठीक है,
तो यहाँ मैं एक शेर आपके साथ शेयर करना चाहूँगी। जरूर जरूर। बेअमल दिल हो तो जज्बात से क्या होता है, धरती बंजर हो तो बरसात से क्या होता है, वाह। अमल जरूरी है तकमीले तमन्ना के लिए, वरना रंगीन ख्यालात से क्या होता है। वाह वाह वाह। ठीक हो गया। बिल्कुल। तो इजलास होते हैं, पार्टीज होती हैं, कहा कुछ जाता है, किया कुछ जाता है, तो एक्ट अपॉन किया जाए, जो कहा जाए उस पर अमल किया जाए। तो ये मेरा मैसेज है एक कॉमन पर्सन को भी और अपने जो पॉलिटिकल लीडर्स हैं उन्हें भी। ਨਾਜ਼ਰੀਨ ਅੱਜ ਅਸੀਂ ਸਬਜ਼ੀ ਮੰਡੀ ਚ ਆਏ ਸੀ, ਤੁਸੀਂ ਦੇਖਿਆ ਇੱਥੇ ਰੇਟ ਵੀ ਦੇਖੇ ਨੇ, ਕਿਸਾਨਾਂ ਨੂੰ ਪਰੇਸ਼ਾਨ ਵੀ ਵੇਖਿਆ ਹੈ ਔਰ ਇੱਥੇ ਆੜ੍ਹਤੀਆਂ ਨੂੰ ਵੀ ਪਰੇਸ਼ਾਨ ਦੇਖਿਆ ਹੈ। ਸਬਜ਼ੀਆਂ ਦਾ ਜੋ ਰੇਟ ਹੈ, ਖਾਸ ਤੌਰ ਤੇ ਆਲੂ ਦਾ ਜੋ ਰੇਟ ਹੈ ਉਹਦੇ ਤੋਂ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਹੈ। ਹਕੂਮਤ ਨੂੰ ਚਾਹੀਦਾ ਹੈ ਕਿ ਕੋਈ ਐਸਾ ਫਾਰਮੂਲਾ ਦੇਵਣ ਕਿ ਆਉਣ ਵਾਲੇ ਟਾਈਮ 'ਚ ਕਿਸਾਨਾਂ ਦੀ ਜਿਹੜੀਆਂ ਫਸਲਾਂ ਨੇ ਜਾਂ ਕਿਸਾਨਾਂ ਦਾ ਖਰਚਾ ਹੀ ਪੂਰਾ ਹੋ ਸਕੇ। ਮੈਨੂੰ ਲੋਕ ਰਾਜ ਤੋਂ ਇਜਾਜ਼ਤ ਦਿਓ। ਅੱਲਾ ਹਾਫਿਜ਼।